ਪੰਜਾਬੀ ਰੇਡੀਓ USA ਦੇ ਵੈਬ ਚੈਨਲਸ ਦੇ ਉੱਤੇ ਇਸ ਟਾਈਮ ਜੁੜ ਬੈਠੇ ਪੰਜਾਬੀ ਰੇਡੀਓ USA ਦੇ ਰੇਡੀਓ ਨੈਟਵਰਕ ਦੇ ਨਾਲ ਜੁੜ ਬੈਠੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਜ ਦੇ ਇਸ ਇੱਕ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਸੀਂ ਗੱਲਬਾਤ ਤੁਹਾਡੀ ਸਾਰਿਆਂ ਦੀ ਕਰਵਾਉਣ ਜਾ ਰਹੇ ਹਾਂ। ਇੱਕ ਖਾਸ ਉੱਘੀ ਸ਼ਖਸੀਅਤ ਜਿਹੜੇ ਕਿ ਪੰਜਾਬੀ ਅਤੇ ਸਿੱਖ ਆਰਟ ਦੇ ਵਿੱਚ ਪੇਂਟਿੰਗਸ ਦੇ ਵਿੱਚ ਇੱਕ ਮੰਨਿਆ ਨਾਮ ਆ। ਲੁਧਿਆਣੇ ਕੋਲ ਆਪਣੇ ਕੋਲ ਆਏ ਸੀ ਕੁਛ ਵੀਕ ਪਹਿਲਾਂ ਇਹਨਾਂ ਦੀ ਇੱਥੇ ਐਗਜ਼ੀਬਿਸ਼ਨ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ ਪੰਜਾਬੀ ਕਲਚਰ ਸੈਂਟਰ 'ਚ ਉੱਥੇ ਲੱਗੀ ਸੀ। ਸੋ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸੁਖਪ੍ਰੀਤ ਸਿੰਘ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਬਹੁਤ ਵਧੀਆ ਜੀ। ਸੋ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਇਹਨਾਂ ਬਾਰੇ ਮੈਂ ਥੋੜ੍ਹਾ ਜਿਹਾ ਦੱਸਦਾ ਜਾਵਾਂ। ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਸਾਹਿਬ ਦਾ ਏਰੀਅਲ ਵਿਊ, ਪੰਜਾਬ ਦੀਆਂ ਅਲੋਪ ਹੋ ਰਹੀਆਂ ਜਿਹੜੀਆਂ ਲੋਕ ਖੇਡਾਂ, ਵੈਸੇ ਪੰਜਾਬੀ ਸੱਭਿਆਚਾਰ, ਪੇਂਡੂ ਸੱਭਿਆਚਾਰ ਦੇ ਜਿਹੜੇ ਬਹੁਤ ਹੀ ਸੋਹਣੇ ਚਿੱਤਰ ਜਿਹੜੇ ਆ ਉਹ ਉਕਰੇ ਨੇ। ਉਹਦੀ ਐਗਜ਼ੀਬਿਸ਼ਨ ਵੀ ਇੱਥੇ ਲਗਾਈ ਗਈ ਸੀ। ਸੋ ਬਹੁਤ ਹੀ ਖੂਬਸੂਰਤ ਇਹਨਾਂ ਦਾ ਵਰਕ ਆ। ਬਹੁਤ ਲੰਮੇ ਸਮੇਂ ਤੋਂ ਇਹ ਕੰਮ ਕਰਦੇ ਆ ਰਹੇ ਆ। ਉਹਨਾਂ ਦੇ ਬਾਰੇ ਅੱਜ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੁਖਪ੍ਰੀਤ ਸਿੰਘ ਜੀ, ਆਰਟਿਸਟ ਜਦੋਂ ਕੋਈ ਬੰਦਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਚੱਲਦਾ, ਜੇ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਥੋੜ੍ਹਾ ਦੱਸੋ। ਬਚਪਨ ਕਿੱਥੇ ਜਨਮ ਹੋਇਆ, ਕਿਹੜੀ ਥਾਂ ਤੋਂ ਹੋ ਤੁਸੀਂ? ਇੱਦਾਂ ਜੀ ਬਈ ਲੁਧਿਆਣੇ ਇੱਕ ਹੌਸਪੀਟਲ ਹੈ ਮਿਸ ਬਰਾਊਨ ਜੀ, ਸਕਾਟਿਸ਼ ਸਿਸਟਰ ਸੀਗੀਆਂ 3, ਉਹਨਾਂ ਨੇ ਚਲਾਈ ਸੀ ਛੋਟੀ ਜਿਹੀ ਡਿਸਪੈਂਸਰੀ। ਇੰਨਾ ਕੁ ਉਹ ਵਧੀਆ ਅਤੇ ਮਸ਼ਹੂਰ ਸੀ। ਅਤੇ ਆਈ ਵਾਜ਼ ਬੋਰਨ ਦੇਅਰ ਕਿ ਜਨਮ ਉੱਥੇ ਹੋਇਆ ਜੀ। ਉੱਥੇ ਵੱਡੇ ਹੋਏ। ਹਾਂਜੀ, ਬਸ ਪੂਰੇ ਉੱਥੇ ਹੀ ਨੇੜੇ ਹੀ ਆਪਾਂ ਯੂਨੀਵਰਸਿਟੀ ਦੇ PAU ਦੇ ਨੇੜੇ ਹੀ ਆਪਾਂ ਰਹਿੰਦੇ ਹਾਂ। ਠੀਕ ਹੈ। ਸੋ ਪੇਂਟਿੰਗ ਵਾਲੇ ਪਾਸੇ ਨੂੰ ਤੁਹਾਨੂੰ ਕਿੱਦਾਂ ਲੱਗਾ ਵੀ ਮੇਰਾ ਰੁਝਾਨ ਜਿਹੜਾ ਮੈਂ ਆਰਟ ਵਾਲੇ ਪਾਸੇ ਨੂੰ ਜਾਣਾ ਹੈ? ਉਹ ਸਕੂਲ ਟਾਈਮ ਆਈਡੀਆ ਮੈਨੂੰ ਹੋ ਗਿਆ ਸੀ। ਮੈਂ ਕਿਹਾ ਵੀ ਇਹ ਡਰਾਇੰਗ ਦੇ ਪੀਰੀਅਡ 'ਚ ਮੈਂ ਰਿਲੈਕਸ ਕਿਉਂ ਹੋ ਜਾਂਦਾ। ਹਾਂ। ਅਤੇ ਡਰਾਇੰਗ ਬਣਾਉਣੀ ਮੈਥ ਸਾਇੰਸ ਨਹੀਂ ਹੁੰਦਾ ਸੀ। ਅਤੇ ਸਕੂਲੇ ਮੁਕਾਬਲੇ 'ਚ ਕਈ ਵਾਰੀ ਕਹਿ ਦਿੰਦੇ ਨਾ ਵੀ ਲਓ ਵੀ ਆਰਟ ਕੰਪੀਟੀਸ਼ਨ ਹੋਣਾ ਡਿਸਟ੍ਰਿਕਟ ਦਾ, ਕੋਈ ਹੈ? ਮੈਂ ਬੜੀ ਟੌਰ ਨਾਲ ਖੜਾ ਹੋਇਆ। ਅੱਛਾ। ਮਾਸਟਰ ਬੜਾ ਖੁਸ਼ ਹੋਇਆ, ਕਹਿੰਦਾ ਵਾਹ ਵੀ ਵਾਹ, ਕਿਆ ਬਾਤ ਹੈ। ਕਹਿੰਦਾ ਇਹ ਬੜੀ ਦਲੇਰੀ ਆ। ਕਹਿੰਦਾ ਵੀ ਕੀ ਬਣਾਏਗਾ? ਮੈਂ ਕਿਹਾ ਜਦੋਂ ਮੌਕੇ ਦੇਖਾਂਗੇ। ਮੈਂ ਗਿਆ ਜਲਿਆਂਵਾਲਾ ਬਾਗ, ਉਹਨਾਂ ਨੇ ਕਿਹਾ ਬਣਾਓ, ਮੈਂ ਬਣਾਇਆ ਵਧੀਆ। ਠੀਕ ਹੈ। ਉਹ ਮੈਨੂੰ ਡਿਸਟ੍ਰਿਕਟ 'ਚੋਂ ਮੈਨੂੰ ਪ੍ਰਾਈਜ਼ ਮਿਲਿਆ ਬੜਾ। ਮੈਨੂੰ ਪ੍ਰੇਅਰ 'ਚ ਖੜਾ ਕਰਕੇ ਦਿੱਤਾ। ਮੇਰੀ ਪੇਂਟਿੰਗ ਹਜੇ ਵੀ ਉਹਨਾਂ ਨੇ ਲਾਈ ਹੋਈ ਆ, ਮਾਲਵਾ ਸਕੂਲ ਵਾਲਿਆਂ ਨੇ ਲੁਧਿਆਣੇ। ਅੱਛਾ ਜੀ, ਠੀਕ ਹੈ। ਮਾਲਵਾ ਖਾਲਸਾ ਸਕੂਲ 'ਚ। ਅਤੇ ਉਹ ਤੁਹਾਨੂੰ ਐਂ ਹੁੰਦਾ ਵੀ ਮੈਂ ਕਿਸੇ ਚੀਜ਼ 'ਚ ਤਾਂ ਅੱਗੇ ਹਾਂ। ਪੈਸ਼ਨ ਜਿਹੜਾ ਉਹ ਤੁਹਾਨੂੰ ਫਿਰ ਪਤਾ ਲੱਗ ਗਿਆ ਉਹਦਾ। ਆਹੋ। ਫਿਰ ਮੈਂ 1-2 ਸਕਿੱਟਾਂ ਵੀ ਖੇਡੀਆਂ ਸਕੂਲ 'ਚ। ਥੀਏਟਰ ਵਾਲੇ ਪਾਸੇ ਨੂੰ? ਉਹ ਥੀਏਟਰ ਬਸ ਐਵੇਂ ਛੋਟੀ ਜਿਹੀ ਸਕਿੱਟ ਹਾਸੇ ਵਾਲੀ ਕਰ ਲੈਣੀ, 5-10 ਮਿੰਟ ਨਿਬੜੇ। ਟੀਚਰਾਂ ਨੇ ਤੌੜੀਆਂ ਮਾਰਨੀਆਂ, ਬੜਾ ਖੁਸ਼ ਹੋਣਾ। ਉਹਦੇ 'ਚ ਵੀ ਮੈਥ ਵਾਲੇ ਟੀਚਰ ਨੇ ਮੈਨੂੰ ਇਹ ਗੱਲ ਕਹੀ ਸੀ, ਕਹਿੰਦਾ ਵੀ ਕਮਾਲ ਆ ਵੀ ਮੈਥ 'ਚ ਚਾਹੇ ਢਿੱਲਾ ਪਰ ਇਹੋ ਜਿਹੇ ਕੰਮਾਂ ਨੂੰ ਫਟਾਫਟ ਖੜਾ ਹੋ ਜਾਂਦਾ। ਕਹਿੰਦਾ ਚਲੋ ਦੇਖੋ ਕਿਸੇ ਚੀਜ਼ 'ਚ ਤਾਂ ਬੰਦਾ ਮਾਹਰ ਹੋਣਾ ਚਾਹੀਦਾ ਨਾ। ਸੋ ਮੈਨੂੰ ਯਾਦ ਹੈ ਹਜੇ ਤੱਕ ਵੀ ਉਦੋਂ ਮਾਸਟਰ ਇੰਨਾ ਹੱਸੇ ਸੀ। ਇੱਕ ਮਾਸਟਰ ਦੀ ਕੁਰਸੀ ਉਲਟਣ ਵਾਲੀ ਹੋ ਗਈ ਸੀਗੀ ਕਿਉਂਕਿ ਸਕਿੱਟਾਂ ਕੀਤੀਆਂ ਸੀ 1-2। ਠੀਕ ਆ। ਸੋ ਆਰਟ ਦੇ ਨਾਲ ਪੈਸ਼ਨ ਜਿਹੜਾ ਤੁਹਾਡਾ ਫਿਰ ਸ਼ੁਰੂ ਤੋਂ ਰਿਹਾ। ਜਿਹੜੀ ਪੇਂਟਿੰਗ ਦੀ ਗੱਲ ਤੁਸੀਂ ਦੱਸੀ ਹੈ, ਕਿਹੜੀ ਜਮਾਤ ਦੀ ਗੱਲ ਆ? ਮੈਂ ਉਦੋਂ 9ਵੀਂ 8ਵੀਂ ਵਜੇ 'ਚ ਸੀਗਾ। ਠੀਕ ਹੈ। 10ਵੀਂ ਤੋਂ ਬਾਅਦ ਤਾਂ ਮੈਂ ਪ੍ਰੋਫੈਸ਼ਨਲ ਹੋ ਕੇ 15ਵੇਂ ਸਾਲ 'ਚ ਤਾਂ 16ਵੇਂ 'ਚ ਮੈਂ ਪਹਿਲੀ ਪੇਂਟਿੰਗ ਵੇਚ ਕੇ ਪੈਸੇ ਜੇਬ 'ਚ ਪਾ ਲਏ ਸੀ। ਅੱਛਾ। ਹਾਂ, ਮੈਂ ਬਹੁਤ ਅਰਲੀ ਨਾ, ਪੰਜਾਬ 'ਚ ਕੀ ਆ ਵੀ ਬਹੁਤ ਅਰਲੀ ਕੋਈ ਪੈਸੇ ਨਹੀਂ ਕਮਾਉਂਦਾ। ਨਹੀਂ ਕਮਾਉਂਦਾ, ਇਹ ਤਾਂ ਹੈ। 20 ਸਾਲ ਤੱਕ ਮੰਮੀ 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 ਹੋਈ ਜਾਂਦੀ ਆ। ਹਾਂਜੀ ਹਾਂਜੀ। 20 ਤੋਂ 25 ਡੈਡੀ ਹੋਈ ਜਾਂਦੀ ਆ। ਡੈਡੀ ਟਾਇਰ ਪਵਾ ਦੇ ਗੱਡੀ ਦਾ, ਸਕੂਟਰ ਦਾ ਪਵਾ ਦੇ, ਮੁੜ ਕੇ ਘਰ ਵਾਲੀ ਵੱਲ ਦੇਖਣ ਆਈ ਦਾ ਬੰਦਾ ਵੀ ਇਹ ਲਿਆਊਗੀ ਕੁਛ ਘਰ ਉਧਰੋਂ ਸਹੁਰਿਆਂ ਤੋਂ, ਹਨਾ। ਮਤਲਬ ਡਰਾਮਾ ਆਪਦਾ ਤਾਂ ਸ਼ੁਰੂ ਹੀ ਨਹੀਂ ਹੁੰਦਾ ਆਪਦੇ ਪੈਸੇ ਦਾ। ਉਹ ਤਾਂ ਖੁਦ 32-33 ਸਾਲ ਦੇ ਨੂੰ ਮਾੜੀ ਜਿਹੀ ਅਕਲ ਆਉਂਦੀ ਆ ਵੀ ਮੇਰਾ ਆਪਣਾ ATM ਆ। ਮੇਰਾ ਕਹਿਣ ਦਾ ਮਤਲਬ ਇਹ ਸੀ ਆਪਾਂ ਇਹ ਹਿਸਾਬ ਕਿਤਾਬ ਤਾਂ ਛੱਡੋ, ਚਲੋ। ਮੁੱਖ ਦੀ ਗੱਲ ਹੈ ਵੀ ਜਿੰਨੀ ਅਰਲੀ ਏਜ 'ਚ ਤੁਸੀਂ ਕੋਈ ਕੰਮ ਸਿੱਖ ਲੈਂਦੇ ਹੋ, ਅਰਲੀ ਏਜ 'ਚ ਆਪਦੇ ਪੈਸੇ ਕਮਾਉਂਦੇ ਹੋ, ਫਿਰ ਤੁਹਾਡੀ ਦਿਮਾਗ ਦੀ ਸੂਈ ਸੈੱਟ ਆ ਜਾਂਦੀ ਹੈ, ਟਾਈਮ ਨਾਲ ਸੈੱਟ ਆ ਜਾਂਦੀ ਹੈ। ਆਨੰਦ ਬੜਾ ਅੱਛਾ ਉਹਦੇ 'ਚ, ਆਨੰਦ ਬੜਾ ਆਪਦੀ ਕਮਾਈ ਦਾ। ਇਹ ਤਾਂ ਹੈ। ਬਸ ਇਹ ਉਹ ਆਪਾਂ ਜਲਦੀ ਕਰ ਲਿਆ ਤੇ ਜਲਦੀ ਆਪਾਂ ਆਰਟ ਫੀਲਡ 'ਚ ਆ ਕੇ ਮੈਂ ਦੇਖ ਲਿਆ, ਮਾਰਕੀਟ ਦਾ ਆਈਡੀਆ ਲਾ ਲਿਆ ਵੀ ਲੋਕ ਕੀ ਚਾਹੁੰਦੇ ਆ। ਠੀਕ ਹੈ। ਉਹ ਸਕਸੈਸ ਆਪਣਾ ਜਿਹੜਾ ਫਾਰਮੂਲਾ ਸੀ ਸਕਸੈਸਫੁਲ ਰਿਹਾ ਜੀ। ਓਨੈਸਟੀ ਨਾਲ ਸਕਸੈਸਫੁਲ ਰਿਹਾ। ਤਾਂ ਹੀ ਗੱਲ ਹੈ। ਸੋ ਘਰਦਿਆਂ ਨੇ ਉਦੋਂ ਨਹੀਂ ਕਿਹਾ ਵੀ ਬ੍ਰਸ਼ ਜਿਹਾ ਲੈ ਕੇ ਕੀ ਤੁਰਿਆ ਫਿਰਦਾ ਹੈ, ਵੀ ਭਾਈ ਇਹਨੂੰ ਤੈਨੂੰ ਕੁੜੀ ਕਿੰਨੇ ਦੇਣੀ, ਤੈਨੂੰ ਪੈਸੇ ਕਿੱਦਾਂ ਕਮਾਏਗਾ, ਕੀ ਕਰੇਗਾ? ਉਹ ਨਹੀਂ ਕਹਿੰਦੇ ਤਾਂ ਸੀਗੇ। ਉਹਨਾਂ ਨੂੰ ਡਰ, ਇੰਡੀਆ 'ਚ ਹਰ ਮਾਂ ਪਿਓ ਡਰਿਆ ਹੋਇਆ। ਹਾਂ, ਲੈ ਵੀ ਨਿਆਣਾ ਰੋਲ ਨਾ ਜਾਵੇ, ਲੈ ਵੀ ਆਣਾ। ਉਹ ਜਿਵੇਂ ਅੱਗੇ ਡਾਇਲਾਗ ਹੁੰਦੇ ਸੀ, ਲੈ ਕੁਲਚੇ ਛੋਲੇ ਵੇਚੇਗਾ, ਸੜਕ ਤੇ ਬਹਿ ਜਾਏਗਾ, ਪੈਂਚਰ ਲਾਉਣੇ ਪੈਣੇ, ਉਹ ਕਰੇਗਾ। ਉਹ ਸਾਰੇ ਹੀ ਕਹਿੰਦੇ ਨੇ, ਸਾਰੇ ਕਰਦੇ, ਹਨਾ। ਤੇ ਉਹ
ਡਾਕਟਰ ਬਣ ਜਾਓ, ਇੰਜੀਨੀਅਰ ਬਣ ਜਾਓ, ਇਹ ਵੀ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ। ਪਰ ਮੁੱਖ ਦੀ ਗੱਲ ਇਹ ਆ ਵੀ ਇਹ ਨਹੀਂ ਕਰਨਾ ਯਾਰ, ਠੀਕ ਹੈ ਸ਼ੌਂਕ ਆ, ਕਦੇ ਤੂੰ ਸ਼ਨੀ ਐਤਵਾਰ ਮਾੜਾ ਮੋਟਾ ਬਣਾ ਲਈ, ਕੋਈ ਤਸਵੀਰ ਚ ਲਾ ਕਿਤੇ ਲਾਉਣੀ ਆ, ਛੱਡ ਖੜਾ ਤੂੰ ਕੰਮ, ਕੋਈ ਚੱਜ ਨਾਲ ਕੋਈ ਛੇੜ, ਕੋਈ ਪੜ, ਕੋਈ ਲਾਈਨ ਬਣਾ, ਹਨਾ। ਉਹਨਾਂ ਦਾ ਕਸੂਰ ਨਹੀਂ ਹੁੰਦਾ ਇਹਦੇ ਚ। ਆਪਣੀ ਨਾ ਉੱਥੇ ਆਪਣਾ ਕੰਟਰੀ ਦਾ ਸਿਸਟਮ ਹੈ ਜਿਹਾ, ਹਰ ਬੰਦੇ ਨੂੰ ਇਹ ਡਰ ਆ ਵੀ ਨਿਆਣਾ ਰੋਲ ਨਾ ਜਾਵੇ, ਹਨਾ। ਪਰ ਫਿਰ ਮੈਂ ਅੜਿਆ ਰਿਹਾ ਜਿੱਤ ਤੇ ਅੜੇ ਰਿਹਾ। ਮੈਂ ਲੇਡੀ ਸੂਟ ਪੇਂਟ ਕਰਨ ਲੱਗ ਗਿਆ ਨਾ। ਅੱਛਾ ਜੀ। ਫੈਬਰਿਕ ਪੇਂਟ ਆਉਂਦੇ ਆ ਜੀ ਲੇਡੀਜ਼ ਦੇ ਸੂਟ। ਮੈਂ ਅਮਰੀਕਨ ਕਿਤਾਬਾਂ, ਚਾਈਨੀ ਕਿਤਾਬਾਂ ਇਕੱਠੀਆਂ ਕੀਤੀਆਂ ਜਿਹ ਚ ਹਮਿੰਗ ਬਰਡ ਫੁੱਲਾਂ ਤੇ ਉੱਡ ਰਿਹਾ, ਠੀਕ ਹੈ, ਹੈਨਾ। ਬੜੇ ਵਧੀਆ ਇਰੀਸ, ਰੋਜ਼ੇਸ, ਜਰੇਨੀਅਮ, ਤੁਸੀਂ ਇੰਨੇ ਸੋਹਣੇ ਫੁੱਲ ਸੂਟ ਤੇ ਇਦਾਂ ਘਮਾਉਣੇ ਆ, ਫਿਰ ਲਾਸਟ ਹੁੰਦੇ ਆ ਬਰਡਸ ਨਿਕਲਣੀਆਂ, ਤੇ ਉਹੀ ਚੀਜ਼ ਤੁਸੀਂ ਦੁਪੱਟੇ 'ਚ ਮਾਰਨੇ ਆ ਰੰਗ। ਤੇ ਜਦੋਂ ਪਾਰਟੀ 'ਚ ਅਗਲਾ ਹੈਜਾ ਸੂਟ ਪਾਈ ਖੜਾ, ਅਗਲਾ ਕਹਿੰਦਾ ਯਾਰ ਇਹ ਸੂਟ ਹੈਂਡਮੇਡ ਆ, ਹੈਂਡਮੇਡ ਪੇਂਟਿੰਗ ਉੱਤੇ ਬਣੀ ਆ। ਅਗਲਾ ਕਿੱਥੋਂ ਮਿਲਦਾ ਨਹੀਂ, ਇਹਦਾ ਆਰਟਿਸਟ ਬਣਾਉਂਦਾ। ਉਹ ਫਿਰ ਵਨ ਮੈਨ ਸ਼ੋਅ ਹੋ ਜਾਂਦਾ, ਸਿੰਗਲ ਪੀਸ। ਉਹ ਲੇਡੀਜ਼ ਨੂੰ ਕੀ ਪਸੰਦ ਆ ਵੀ ਜਿਹੜਾ ਮੇਰੇ ਪਾਇਆ ਕਿਸੇ ਦੇ ਨਾ ਪਾਇਆ ਹੋਵੇ। ਤੁਸੀਂ ਇਹਨਾਂ ਮਸਲਾ ਹੱਲ ਕਰਤਾ, ਅਗਲੇ ਵੀ ਖੁਸ਼, ਤੁਸੀਂ ਵੀ ਖੁਸ਼। ਮੁੜ ਕੇ ਮਿੱਟੀ ਦੇ ਪੌਟ ਵਿੱਚ ਅੱਛਾ 50 ਰੁਪਏ ਦਾ ਪੌਟ ਲੈ ਕੇ ਉਹਨੂੰ ਇੰਨਾ ਸੋਹਣਾ ਰਗੜ ਕੇ ਰੰਗ ਮਾਰਨਾ, ਉਹਦੇ ਤੇ ਇੰਨੇ ਸੋਹਣੇ ਫੁੱਲ ਕੱਢਣੇ। 50 ਵਾਲਾ 500 ਦਾ ਹੋ ਜਾਣਾ। ਉਹਨਾਂ ਦਿਨਾਂ 'ਚ 500 ਰੁਪਏ ਦਾ ਮਤਲਬ ਸੀ। 1900 ਮੈਂ ਗੱਲਾਂ ਕਰ ਰਿਹਾ 85 86 ਦੀਆਂ। ਫਿਰ ਉਹ ਜਿਹੜੇ ਬੰਦੇ ਨੇ ਖਾਸ ਤਰ੍ਹਾਂ ਦੇ ਬੂਟੇ ਇਨਡੋਰ ਰੱਖਣੇ ਆ, ਤੁਸੀਂ ਉਹਨੂੰ ਜਾ ਕੇ ਇਹ ਦਿਖਾਉਣਾ ਵੀ ਜੀ ਤੁਸੀਂ ਰੱਖੇ ਇੰਨੇ ਮਹਿੰਗੇ ਬੂਟੇ, ਹਾਂਜੀ, ਜਾਂ ਫੁੱਲ ਸਜਾਏ ਨਕਲੀ, ਉਹ ਤਾਂ ਤੁਸੀਂ ਮੇਰੇ ਵਾਲਾ ਦੇਖੋ। ਚੰਗੀ ਚੀਜ਼ ਦਿਖਾਓ, ਅਗਲੇ ਦੇ ਦਿਮਾਗ 'ਚ ਇੰਜੈਕਟ ਕਰੋ। ਜੇ ਤੁਹਾਡੇ ਪੱਲੇ 'ਚ ਅੱਜ ਦੀ ਚੀਜ਼ ਨਾ ਮਾਸਟਰਪੀਸ ਹੋਊ, ਤਾਂ ਹੀ ਅਗਲਾ ਬਟੂਏ ਨੂੰ ਹੱਥ ਪਾਊਗਾ। ਇਦਾਂ ਹੀ ਇਹ ਤਾਂ ਫਿਰ ਹਨਾ, ਚੀਜ਼ 'ਚ ਵੀ ਦਮ ਹੋਣਾ ਚਾਹੀਦਾ, ਤਾਂ ਹੀ ਕੋਈ ਖਰੀਦਦਾ। ਫਿਰ ਉਹ ਮੈਂ ਮਿੱਟੀ ਦੇ ਪੌਟ ਵੀ ਚਲਾਏ, ਠੀਕ ਹੈ। ਫਿਰ ਬੈੱਡ ਸ਼ੀਟਾਂ ਸਰਾਣੇ ਪੇਂਟ ਕੀਤੇ। ਬੈੱਡ ਸ਼ੀਟਾਂ ਬੰਬੇ ਡਾਈਂਗ ਦੀਆਂ ਆਉਂਦੀਆਂ ਸੀ, ਉਹਨਾਂ ਦੇ ਡਿਜ਼ਾਈਨ, ਕਿਉਂਕਿ ਸ਼ੁਰੂ 'ਚ ਤੁਹਾਡੀਆਂ ਪੇਂਟਿੰਗਾਂ ਨਹੀਂ ਵਿਕਣੀਆਂ, ਸ਼ੁਰੂ 'ਚ ਤੁਹਾਨੂੰ ਇਦਾਂ ਦੇ ਡਰਾਮੇ ਕਰਨੇ ਪੈਣੇ ਆ, ਜੀ ਕੁਇਕ ਪੈਸਾ ਨਿਕਲੇ ਤਾਂ ਕਿ ਤੁਸੀਂ ਸ਼ਾਮ ਨੂੰ ਮਟੀਰੀਅਲ ਹੋਰ ਲਿਆ ਸਕੋ। ਤਾਂ ਹੀ ਆਪਣਾ ਪੈਸ਼ਨ, ਤੁਹਾਡੇ ਕੋਲ ਬੱਸ ਦਾ, ਟ੍ਰੇਨ ਦਾ ਕਿਰਾਇਆ ਤਾਂ ਹੋਵੇ, ਜੀ 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 ਜੀ, ਤੁਹਾਡੇ ਸਕੂਟਰ ਦੀ ਟਿਊਬ ਪਾਉਣ ਜੋਗੇ ਪੈਸੇ ਤਾਂ ਹੋਣ ਜੀ। ਨਹੀਂ, ਇਹ ਤੇ ਹੈ। ਦੇਖੋ ਪਹਿਲਾਂ ਤੁਹਾਡੇ ਬੇਸਿਕ ਮਸਲੇ ਮਟੀਰੀਅਲ ਦੇ ਹੱਲ ਹੁੰਦੇ ਆ ਬੰਦੇ ਦੇ। ਜੀ ਜੀ। ਉਹ ਮੈਂ ਜਿਹੜਾ 5 ਸਾਲ ਸਟਰਗਲ ਕੀਤਾ ਨਾ, ਉਹ ਆਨੰਦਮਈ ਸਟਰਗਲ ਸੀ। ਤੁਸੀਂ ਫਨ ਵੀ ਕੀਤਾ, ਪੂਰਾ ਪੈਸੇ ਵੀ ਕਮਾਏ, ਧੰਨ ਕਰਾਤੀ, ਧੰਨ ਵੀ ਬਣਾ ਲਿਆ। ਧੰਨ ਦਾ ਮਤਲਬ ਲੋਕੀ ਪਤਾ ਕੀ ਸਮਝ ਲੈਂਦੇ, ਪਤਾ ਨਹੀਂ ਕਿੰਨੇ ਬੈਂਕਾਂ 'ਚ ਪੈਸੇ ਹੋਏ। ਕੋਈ ਤੁਸੀਂ ਆਪਦੇ ਬੇਸਿਕ ਮਸਲੇ ਆਪਦੇ ਪੈਸੇ ਨਾਲ ਹੱਲ ਕਰਨੇ ਆ। ਤੁਹਾਨੂੰ ਕਿਸੇ ਨੂੰ ਇਹ ਨਾ ਕਹਿਣਾ ਪਵੇ ਦਹੀਂ 20 ਰੁਪਏ ਕਿਰਾਇਆ ਘਟਦਾ, ਇਹ ਨਹੀਂ ਗੱਲ। ਵੀ ਤੁਹਾਡੇ ਮਸਲੇ ਤਾਂ ਬੇਸਿਕ ਹੱਲ ਹੋਣ, ਠੀਕ ਹੈ। ਨਹੀਂ ਪਰ ਆਰਟ ਦੇ ਮਾਮਲੇ 'ਚ ਇਹ ਬਹੁਤ ਵੱਡੀ ਮਸਲਾ ਆ। ਜਿਹੜਾ ਕੋਈ ਬੰਦਾ ਇਸ ਪਾਸੇ ਵੱਲ ਨੂੰ ਜਾਂਦਾ ਆ, ਅਕਸਰ ਹੀ ਗੱਲਾਂ ਸੁਣੀਦੀਆਂ ਯਾਰ ਮਸਾਂ ਹੀ ਆ, ਗੁਜ਼ਾਰਾ ਹੀ ਚੱਲਦਾ ਆ। ਤੁਸੀਂ ਜਿੱਦਾਂ ਕਹਿ ਰਹੇ ਵੀ ਪੈਸ਼ਨ ਦੇ ਨਾਲ ਆਪਾਂ ਮਸਲਾ ਉਹ ਵੀ ਹੱਲ ਕਰ ਰਿਹਾ। ਸੋ ਕੀ ਉਹ ਆਰਟਿਸਟ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਆ ਵੀ ਉਹ ਉਸ ਨੂੰ ਪਤਾ ਨਹੀਂ ਲੱਗਦਾ ਵੀ ਕਿੱਦਾਂ ਕਰਨਾ ਹੈ? ਯਾਰ ਜਿਹੜੇ ਆਰਟਿਸਟ, ਕਵੀ, ਸਿੰਗਰ ਵੀ ਚਲੋ ਕਹਿ ਲਓ, ਅੱਜ ਕੱਲ ਤਾਂ ਬਹੁਤ ਪੈਸੇ ਬਣਾਉਂਦੇ ਆ, ਜਾਂ ਮਿਊਜ਼ੀਸ਼ੀਅਨ ਹੁੰਦੇ ਆ, ਇਹ ਨਾ ਆਪਣੇ ਕੰਮ 'ਚ ਡੂੰਘਾ ਉਤਰ ਜਾਂਦੇ ਆ। ਫਿਰ ਇਹਨਾਂ ਨੂੰ ਨਾ ਸੋਸ਼ਲੀ ਲੈਣ ਦੇਣ ਕਰਨਾ ਨਹੀਂ ਆਉਂਦਾ। ਠੀਕ ਹੈ, ਠੀਕ। ਉਹਦੇ 'ਚ ਲੋਕੀ ਇਹਨਾਂ ਨੂੰ ਇਹ ਹੁੰਦਾ ਇਮੋਸ਼ਨਲ, ਲੋਕੀ ਮਿਸਯੂਜ਼ ਕਰ ਜਾਂਦੇ ਆ। ਉਹ ਬੜੀ ਸੋਹਣੀ ਬਣਾਈ ਆ, ਕਿਆ ਬਾਤ ਹੈ, ਜੱਫੀ ਪਾ, ਕਿਆ ਬਾਤ ਹੈ, ਉਹੀ ਚੱਲ ਮੈਂ ਲੈ ਜਾਂਦਾ, ਫਿਰ ਆਪਾਂ ਕਰ ਲਾਂਗੇ, ਹਿਸਾਬ ਕਰ ਲਾਂਗੇ, ਠੀਕ ਹੈ, ਓਕੇ। ਉਹ ਇਦਾਂ ਚੀਜ਼ਾਂ ਇੱਧਰ ਉੱਧਰ ਹੋ ਜਾਂਦੀਆਂ ਨੇ। ਜੇ ਹੁਣ ਬੰਦਾ ਕੋਰਾ ਵੀ ਨਹੀਂ ਬਾਜੀ ਮੇਰਾ ਮਟੀਰੀਅਲ ਇਦਾਂ ਆ, ਤੁਸੀਂ ਚਲੋ ਘੱਟ ਵੱਧ ਕਰ ਲੈਂਦੇ ਆ, ਪਰ ਕਿਤੇ ਨਾ ਕਿਤੇ ਪੁਆਇੰਟ ਤੇ ਆ ਕੇ ਗੱਲ ਨਿਬੜੇ, ਹਨਾ। ਇੱਕ ਇਹ ਗੱਲ ਆ, ਇੱਕ ਆ ਵੀ ਚੀਜ਼ ਨੂੰ ਵੇਚਣਾ ਵੀ ਆਰਟ ਆ। ਹਾਂਜੀ ਹਾਂਜੀ, ਮਾਰਕੀਟਿੰਗ, ਗਾਹਕ ਲੱਭਣਾ, ਗਾਹਕ ਨੂੰ ਰਿਕੁਆਇਰਮੈਂਟ ਪੈਦਾ ਕਰਨੀ। ਮੈਂ ਕਈ ਰੈਸਟੋਰੈਂਟਾਂ 'ਚ ਗਿਆ ਸੈਨ ਫਰਾਂਸਿਸਕੋ, ਪੁਰਾਣੀ ਗੱਲ ਦੱਸਦਾ, 25 ਸਾਲ ਰੋਟੀ ਖਾਧੀ। ਮੈਂ ਕਿਹਾ ਬਾਈ ਜੀ ਕੀ ਲਾਇਆ ਹੈ ਤੁਸੀਂ, ਦੱਸੋ। ਆਹ ਵੀ ਕੋਈ ਮਤਲਬ ਤੁਹਾਡਾ ਐਡਾ ਤਕੜੇ ਪੁਆਇੰਟ ਤੇ ਰੈਸਟੋਰੈਂਟ ਆ, ਜਿਹੜੇ ਤਕੜੇ ਗੋਰੇ ਆਏ ਬੈਠੇ ਆ। ਅਗਲਾ ਕਹਿੰਦਾ ਯਾਰ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਕੌਣ ਹੋ, ਕੀ ਕਰਦੇ ਹੋ? ਕੁਛ ਤਸਵੀਰਾਂ ਲਾਈਆਂ ਉਹਦੇ, ਮੈਂ ਕਿਹਾ ਇਹਨੂੰ ਟੈਸਟ ਵਾਂਗੂ ਲਾ ਰਿਹਾ, ਵਧੀਆ ਬਣਾ ਕੇ ਤੂੰ ਲਾ ਕੇ ਦੇਖ। ਕਈ ਅੰਗਰੇਜ਼ ਗਾਹਕ ਉਹਦੇ ਕਹਿੰਦੇ ਵਾਹ ਕਿੰਨਾ ਵਧੀਆ, ਮੈਂ ਇਹਦੇ ਥੱਲੇ ਬਹਿ ਕੇ ਰੋਟੀ ਖਾਣੀ ਆ, ਮੈਂ ਇਸੇ ਪੇਂਟਿੰਗ ਥੱਲੇ ਹੀ ਰਹਿਣਾ, ਹਨਾ। ਜਦੋਂ ਵੀ ਆਉਣਾ ਉਹਨਾਂ ਨੇ ਰੋਟੀ ਖਾਣੇ, ਕਹਿਣਾ ਨਹੀਂ ਅਸੀਂ ਉਸੇ ਟੇਬਲ ਤੇ ਬਹਿਣਾ। ਫਿਰ ਉਹਨਾਂ ਨੇ ਕਹਿਣਾ ਤੁਹਾਡੇ ਰੰਗ ਵੀ ਤੇਜ਼ ਆ, ਤੁਹਾਡੇ ਮਸਾਲੇ ਵੀ ਤੇਜ਼ ਆ, ਮੈਚਿੰਗ ਹੋ ਗਈ ਨਾ। ਇੱਥੇ ਰੇਟਿੰਗ ਏਦਾਂ ਹੁੰਦੀ ਆ ਰੈਸਟੋਰੈਂਟਾਂ ਦੀ। ਤੁਸੀਂ ਰੈਸਟੋਰੈਂਟ ਵਾਲਾ ਦਾ ਕੰਮ ਕਰ, ਅਗਲੇ ਨੂੰ ਜਾ ਕੇ ਫਿਰ ਕਹਿਣਾ ਬਾਈ ਜੀ ਦੱਸੋ ਕੀ ਹਿਸਾਬ ਕਿਤਾਬ, ਹਨਾ। ਸੋ ਇਹ ਚੀਜ਼ਾਂ ਆਈਆਂ, ਤੁਸੀਂ ਸੂਟਾਂ ਤੋਂ ਜਿਹੜੇ ਸਰਾਣਿਆਂ ਤੋਂ ਸਾਰੀਆਂ ਚੀਜ਼ਾਂ ਪੇਂਟ ਕਰਦੇ ਫਿਰ ਤੁਹਾਡਾ ਵਿਚਾਰ, ਕਿਉਂਕਿ ਜਦੋਂ ਇਹ ਫੀਲਡ ਦੇ ਵਿੱਚ ਬੰਦਾ ਜਾਂਦਾ, ਲਾਈਕ ਇਟਸ ਅ ਵਾਸਟ ਫੀਲਡ ਆਰਟ ਦੇ ਵਿੱਚ, ਰੈਨੇਸਾਂਸ ਤੋਂ ਲੈ ਕੇ ਬੰਦੇ ਸੈਲਫ ਪੋਰਟਰੇਟਸ, ਕਈਆਂ ਦੀ ਪੋਰਟਰੇਟਸ, ਹੋਰ ਕਈ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਬਹੁਤ ਕੁਝ ਜਿਹੜਾ ਉਸ ਦੇ ਵਿੱਚ ਆ ਜਾਂਦਾ ਆ। ਤੁਸੀਂ ਫਿਰ ਇਹ ਕਿੱਦਾਂ ਚੁਣਿਆ ਵੀ ਨਹੀਂ ਮੈਂ ਪੰਜਾਬੀ ਤੇ ਸਿੱਖ ਆਰਟ ਦੇ ਵੱਲ ਨੂੰ ਹੀ ਜਿਹੜਾ ਉਹ ਜਾਣਾ ਹੈ? 12 ਸਾਲ ਤਾਂ ਮੈਂ ਸਮਝਦਾ ਆਰਟ 'ਚ ਬੰਦਾ ਲਰਨਰ ਲਾਇਸੈਂਸ ਤੇ ਰਹਿੰਦਾ। ਠੀਕ ਹੈ। ਕੋਈ ਕਹਿ ਨਹੀਂ ਸਕਦਾ 10-12 ਸਾਲ ਮੈਂ ਸਿੱਖ ਲਿਆ। ਹਾਂ, ਮੈਂ ਤਾਂ ਹੁਣ ਵੀ ਨਹੀਂ ਕਹਿੰਦਾ ਮੈਂ ਸਿੱਖ ਲਿਆ। ਠੀਕ ਹੈ ਨਾ। ਇਹ ਤਾਂ ਰੋਜ਼ ਬ੍ਰਸ਼ ਤੁਹਾਨੂੰ ਦੱਸੀ ਜਾਂਦਾ ਤੁਹਾਡੀਆਂ ਨਵੀਆਂ ਗੱਲਾਂ। ਤੇ
ਹੁਣ ਮਿਊਜ਼ੀਸ਼ੀਅਨ ਆ ਹਨਾ, ਕਿਸੇ ਕੈਦੀ ਨੂੰ ਹੋ ਗਈ ਫਾਂਸੀ, ਉਹਨੂੰ ਸਵੇਰੇ ਰਾਜੇ ਕੋਲ ਲਿਆਏ, ਰਾਜੇ ਕਹਿੰਦਾ ਕੋਈ ਆਖਰੀ ਖਾਹਿਸ਼, ਕਹਿੰਦਾ ਜੀ ਮੈਂ ਨਾ ਜੀ ਮੰਨੂ, ਕਹਿੰਦਾ ਜ਼ਰੂਰ ਮੈਂ, ਕਹਿੰਦਾ ਜੀ ਮੈਂ ਬਾਂਸਰੀ ਸਿੱਖਣੀ ਹੈ। ਅੱਛਾ। ਰਾਜਾ ਕਹਿੰਦਾ ਲਿਆਓ ਵੀ ਬਾਂਸਰੀ ਸਿਖਾਉਣ ਵਾਲਾ। ਉਹ ਮੰਤਰੀ ਕਹਿੰਦੇ ਯਾਰ ਰਾਜਾ ਕੀ ਪੰਗਾ ਲੈ ਲਿਆ, ਬਾਂਸਰੀ ਤਾਂ 12-15 ਸਾਲ ਚ ਆਉਂਦੀ ਹੈ ਹਨਾ। ਕਹਿੰਦਾ ਬਈ ਮੈਂ ਤਾਂ ਕਹਿ ਬੈਠਾ ਹੁਣ ਹਨਾ, ਮੰਨਣੀ ਪੈਣੀ। ਆਹੋ ਮੰਨਣੀ ਪੈ ਗਈ। ਕਹਿਣ ਦਾ ਮਤਲਬ ਇਹ ਸੀ ਵੀ 12-15 ਸਾਲ ਤਾਂ ਤੁਹਾਡੇ ਲਰਨਰ ਸੰਸਥੇ ਲੰਘ ਜਾਂਦੇ ਨੇ ਸਿੱਖਦੇ ਹੀ, ਫਿਰ ਜਦੋਂ ਚੀਜ਼ ਸੁਰ ਹੁੰਦੀ ਹੈ ਫਿਰ ਆਨੰਦ ਵੀ ਉਨਾ ਹੀ ਆਉਂਦਾ। ਠੀਕ ਹੈ ਨਾ ਜੀ। ਸੋ ਇਹਦੇ ਚ ਪੇਸ਼ੈਂਸ ਵੀ ਬਹੁਤ ਚਾਹੀਦੀ ਆ। ਹਾਂਜੀ, ਬਹੁਤ ਪੇਸ਼ੈਂਸ ਵਾਲਾ ਕੰਮ ਆ ਜੀ। ਅੱਜ ਕੱਲ ਪੇਸ਼ੈਂਸ ਤਾਂ ਖਤਮ ਆ, ਮੋਬਾਈਲ ਨੇ ਤਾਂ ਜਮਾਂ ਹੀ ਉਡਾਤੀ। 2-3 ਸਕਿੰਟ ਦਾ ਤੜਫਣਾ ਤਾਂ ਲੱਗੀ ਪਈ ਆ, ਮੈਂ ਨਹੀਂ ਬਣਾ ਇੱਥੇ ਨਹੀਂ ਬਣਾ ਉੱਥੋਂ, ਕੋਈ ਪੂਰਾ ਚੁਟਕਲਾ ਸੁਣ ਕੇ ਰਾਜੀ ਨਹੀਂ, ਅੱਧ ਚ ਉੱਠ ਕੇ ਲੋਕ ਭੱਜ ਜਾਂਦੇ ਆ। ਸਹੀ ਗੱਲ ਹੈ ਹਨਾ। ਗੱਲ ਕੋਈ ਸੁਣ ਕੇ ਨਹੀਂ। ਦੇਖੋ ਗੱਲ ਕਹਿਣੀ ਬਹੁਤ ਸੌਖੀ ਆ, ਸੁਣਨੀ ਬੜੀ ਔਖੀ ਆ ਹਨਾ। ਦਾ ਆਰਟ ਆਫ ਲਿਸਨਿੰਗ ਆ ਜਿਹੜਾ, ਓਹੋ ਗਾਇਬ ਹੋ ਗਿਆ। ਗਾਇਬ ਕਿੱਥੇ, ਮੈਂ ਕਹਿੰਦਾ ਮਤਲਬ ਬਾਕੀ ਹੁਣ ਦੀ ਜਿਹੜੀ ਲਾਈਫ ਹੈ ਨਾ, ਪੇਸ਼ੈਂਸ ਤਾਂ ਇਹਦੇ ਚ ਪੇਸ਼ੈਂਸ ਪੈਦਾ ਕਰ ਗਿਆ, ਉਹ ਮੈਡੀਟੇਸ਼ਨ ਮੋਡ ਤੇ ਆ ਮੇਰੇ ਹਿਸਾਬ ਨਾਲ। ਕਾਮਯਾਬ ਮੈਡੀਟੇਸ਼ਨ ਵਾਲੇ ਮੋਡ ਤੇ ਆ ਉਹ। ਦੇਖੋ ਆਰਟ ਤੁਹਾਨੂੰ ਹੀਲ ਕਰਦਾ। ਬਿਲਕੁਲ। ਅਮਰੀਕਾ ਚ, ਕੈਨੇਡਾ ਚ, ਹੋਰ ਵੀ ਵਧੀਆ ਮੁਲਕਾਂ ਚ ਅੱਜ ਕੱਲ ਕਈ ਇਲਾਜ ਆਰਟ ਰਾਹੀਂ ਕੀਤੇ ਜਾ ਰਹੇ ਆ। ਵੀ ਪੇਸ਼ੈਂਟਸ ਨੂੰ ਕਿਹਾ ਜਾਂਦਾ ਵੀ ਆਹ ਲਓ ਪੇਪਰ, ਆਹ ਲਓ ਰੰਗ, ਬਣਾਓ, ਕਰੋ ਮਿਕਸ, ਜੋ ਤੁਹਾਡਾ ਜੀ ਕਰਦਾ ਐਕਸਪ੍ਰੈਸ ਕਰੋ, ਆਪਣੇ ਆਪ ਅੰਦਰੋਂ ਕੱਢੋ ਹਨਾ। ਸੋ ਇਹ ਚੀਜ਼ਾਂ ਆ। ਸੋ ਤੁਸੀਂ ਫਿਰ 10-12 ਸਾਲ ਸਾਰਾ ਕੁਝ ਕਰਨ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਸੋਚਿਆ ਵੀ ਮੈਂ ਨਾਲ ਦੇ ਨਾਲ ਵੀ ਆਹ ਚੀਜ਼ਾਂ ਇਹ ਕਰਾਂ। ਇਹ ਜਿਹੜੇ ਤੁਹਾਡੇ ਪ੍ਰੋਜੈਕਟ ਹੁੰਦੇ ਆ, ਇਹ ਤੁਹਾਡੇ ਆਪਣੇ ਕਈ ਪਰਸਨਲ ਹੁੰਦੇ ਆ ਕਿ ਇਹ ਕਈਆਂ ਨੇ ਕਮਿਸ਼ਨ ਕੀਤੇ ਹੁੰਦੇ ਆ? ਦੇਖੋ ਜ਼ਿਆਦਾਤਰ ਤਾਂ ਅੰਗਰੇਜ਼ ਹੀ ਪੇਂਟਿੰਗ ਕਰਦੇ ਆ। ਜੇ ਮੈਂ ਇੱਥੇ ਆ ਕੇ ਕਹਾਂ ਜੀ ਮੈਂ ਅੰਗਰੇਜ਼ਾਂ ਵਾਲੀਆਂ ਪੇਂਟਿੰਗਾਂ ਬਣਾ ਕੇ ਛਾ ਜਾਊਂਗਾ, ਉਹ ਤਾਂ ਅੰਗਰੇਜ਼ ਬਹੁਤ ਕਰ ਰਹੇ ਨੇ, ਉਹ ਤਾਂ ਤੁਸੀਂ ਨੇੜੇ ਵੀ ਨਹੀਂ ਲੱਗ ਸਕਦੇ ਉਹਨਾਂ ਦੇ। ਆਪਾਂ ਨੂੰ ਦੇਖਣਾ ਪਊਗਾ ਵੀ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਆ, ਉਹਦੇ ਚ ਕਿੰਨੇ ਵਧੀਆ ਗੋਰਿਆਂ ਨੇ ਕੰਮ ਕੀਤਾ, ਉਹਨੂੰ ਰਿਪੀਟ ਕਰੋ। ਫਿਰ ਪੰਜਾਬ ਦੇ ਪਿੰਡਾਂ ਚ ਕਿੰਨਾ ਤਕੜਾ ਕਲਚਰ ਸੀ ਹਨਾ, ਕਿੰਨਾ ਉਹ ਚੀਜ਼ ਨੂੰ ਪੇਂਟ ਕਰੋ। ਕਿਉਂਕਿ ਜਿਹੜੇ ਲੋਕ ਪਿੰਡ ਛੱਡ ਕੇ ਚਲੇ ਗਏ ਜੀ, 30-30 ਸਾਲ 40-40 ਸਾਲ ਬਾਹਰ ਹੋ ਗਏ, 20-20 ਸਾਲ, ਉਹਨਾਂ ਦਾ ਪਿੰਡ ਕਿਤੇ ਯਾਦ ਨਹੀਂ ਆਉਂਦਾ। ਤੁਸੀਂ ਉਹ ਸਾਰੇ ਦਾ ਸਾਰਾ ਪਿੰਡ ਦੀ ਲਾਈਫ ਪੇਂਟ ਕਰਕੇ ਜਦੋਂ ਉਹਨਾਂ ਦੇ ਅੱਗੇ ਦੁਬਾਰਾ ਰੱਖਦੇ ਹੋ, ਅਗਲਾ ਕਹਿੰਦਾ ਬਾਈ ਜੀ ਕੌਣ ਹੋ, ਕਿੱਥੋਂ ਆਏ ਹੋ, ਕੀ ਲੈ ਕੇ ਆਏ ਹੋ? ਅਗਲਾ ਕਹਿੰਦਾ ਮਹਾਰਾਜ ਤੁਹਾਡਾ ਪਿੰਡ ਲੈ ਕੇ ਆਏ ਆ। ਤੁਹਾਡਾ ਪਿੰਡ ਮੇਰਾ ਪਿੰਡ ਹੈ ਤਾਂ ਇੱਕੋ ਹੀ ਗੱਲ, ਨਾਮ ਹੀ ਅੱਡ-ਅੱਡ ਹੁੰਦੇ ਆ ਪਿੰਡਾਂ ਦੇ। ਬਿਲਕੁਲ, ਕਲਚਰ ਤਾਂ ਜਦੋਂ ਅਗਲਾ ਉਹ ਸਾਰੀਆਂ ਚੀਜ਼ਾਂ ਦੁਬਾਰਾ ਦੇਖਦਾ, ਲੱਗਦਾ ਹਾਂ ਯਾਰ ਇਦਾਂ ਹੀ ਮੈਂ ਜਾਂਦਾ ਹੁੰਦਾ ਸੀ ਖੇਤ ਗੱਡਾ ਲੈ ਕੇ, ਇਦਾਂ ਹੀ ਅਸੀਂ ਟਿਊਬਲ ਤੇ ਨਹਾਉਂਦੇ ਹੁੰਦੇ ਸੀ, ਇਦਾਂ ਹੀ ਹਰਾ ਵੜਦੇ ਹੁੰਦੇ ਸੀ, ਉਹ ਯਾਰ ਟੋਕਾ ਐਂ ਕਰਦੇ ਹੁੰਦੇ ਸੀ। ਦੇਖੋ ਤੁਸੀਂ ਕਿਸੇ ਨੂੰ ਉਹਦੇ ਬਚਪਨ ਚ ਪਿੱਛੇ ਲੈ ਜਾਣਾ, ਉਹਦੇ ਨੋਸਟੈਲਜਿਕ ਫੀਲ, ਉਹਦੇ ਪੜਦਾਦੇ ਦਾਦਿਆਂ ਦੀ ਜ਼ਮੀਨ ਚ, ਉੱਥੇ ਖੇਤਾਂ ਚ ਲੈ ਜਾਣਾ। ਗੀਤ ਵੀ ਤਾਂ ਐਂ ਕਰਦੇ ਆ, ਇਦਾਂ ਹੀ ਕਰਦੇ ਆ ਹਨਾ। ਬਸ ਆਰਟ ਚ ਕੀ ਹੈ, ਤੁਸੀਂ ਬੰਦੇ ਦਾ ਅੰਦਰ ਫਰੋਲਣਾ, ਅੰਦਰ ਵੜਨਾ ਅਗਲੇ ਦੇ। ਅਸੀਂ ਪਹਿਲਾਂ ਆਪਦੇ ਅੰਦਰ ਵੜਨਾ, ਫਿਰ ਅਗਲੇ ਦੇ ਅੰਦਰ ਵੜਨਾ ਤੇ ਆਨੰਦ ਪ੍ਰਗਟ ਕਰਨਾ। ਹਰ ਹੈ ਤਾਂ ਮਸਲਾ ਆਨੰਦ ਦਾ ਹੀ। ਬਿਲਕੁਲ ਨਹੀਂ, ਜੇ ਆਊਗਾ ਆਨੰਦ ਤਾਂ ਹੀ ਬੰਦਾ ਉਹ ਕੰਮ ਕਰਦਾ। ਆਪਾਂ ਹਰ ਚੀਜ਼ ਚੋਂ ਭਾਲਦੇ ਤਾਂ ਆਨੰਦ ਹੀ ਆ। ਹਾਂਜੀ, ਗੁਰੂ ਸਾਹਿਬ ਨੇ ਵੀ ਆਨੰਦ ਸਾਹਿਬ ਚ ਕਿੰਨਾ ਜ਼ਿਕਰ ਕੀਤਾ, ਆਨੰਦ ਪਿਆ ਮੇਰੀ ਮਾਏ ਹਨਾ। ਹਾਂਜੀ ਹਾਂਜੀ, ਆਨੰਦ ਕਿੰਨੀ ਤਰ੍ਹਾਂ ਦੇ, ਓਨੈਸਟੀ ਨਾਲ, ਚਾਹੇ ਤੁਸੀਂ ਮਾਲੀ ਹੋ ਤਾਂ ਫੁੱਲਾਂ ਚੋਂ ਆਨੰਦ ਕੱਢ ਲਓ, ਚਾਹੇ ਕੱਢਦੇ ਆ ਹਨਾ, ਆਨੰਦ ਆਉਂਦਾ। ਸੋ ਰੰਗਾਂ ਚੋਂ ਆਪਾਂ ਕਹਿੰਦੇ ਆ ਰੱਬ ਦੇ ਰੰਗ ਆ ਹਨਾ, ਰੰਗਾਂ ਚੋਂ ਰੰਗ ਨਿਕਲਦੇ ਆ। 31 ਰਾਗ ਆ ਗੁਰਬਾਣੀ ਦੇ, ਫਿਰ ਉਹਦੇ ਸਭ ਰਾਗਾਂ ਨੇ, ਇਹਦੇ ਰੰਗਾਂ ਦੇ ਉੱਪਰ ਰੰਗ ਨੇ ਹੈਨਾ। ਦੋ ਰੰਗ ਮਿਲ ਕੇ ਕभी ਹੋਤੇ ਨਹੀਂ ਹੈ ਜੁਦਾ ਹੈਨਾ, ਨਵਾਂ ਰੰਗ ਕੱਢਦੇ ਆ ਨਾ। ਬਸ ਇਹੀ ਗੇਮ ਆ। ਤੁਸੀਂ ਏਦਾਂ ਤੁਹਾਡਾ ਬੁਰਸ਼ ਨੱਚਣਾ, ਐ ਚੱਕ ਰੰਗ ਉਧਰੋਂ ਚੱਕੋ, ਇਧਰੋਂ ਮਿਲਾਓ, ਇਧਰੋਂ ਮਿਲਾਓ, ਨਵੇਂ ਰੰਗ ਨਿਕਲੀ ਜਾਣੇ ਆ। ਸਾਡੇ ਲਈ ਤਾਂ ਜੀ ਨੀਲੇ 15-16 ਨੇ। ਆਮ ਬੰਦਾ ਕਹਿੰਦਾ ਨੀਲੀ ਪੱਗ ਲੈ ਆਈ, ਸਾਡੇ ਵਰਗਾ ਬੰਦਾ ਕਹਿੰਦਾ ਕਿਹੜੀ ਨੀਲੀ, ਇੰਡੀਗੋ ਬਲੂ, ਟਰਕਿਸ਼ ਬਲੂ, ਰਾਇਲ ਬਲੂ, ਨੇਵੀ ਬਲੂ, ਪ੍ਰਸ਼ੀਅਨ ਬਲੂ, ਕੋਬਾਲਟ ਬਲੂ, ਕਰੂਲੀਅਨ ਬਲੂ। ਦੱਸੋ ਜੀ, ਸਾਨੂੰ ਤਾਂ ਮੈਂ ਪੱਗ ਲੈਣ ਚੱਲ ਜਾਣਾ, ਦੁਕਾਨਦਾਰ ਦੇਖੀ ਜਾਂਦਾ ਵੀ ਹੱਦ ਹੋ ਗਈ ਯਾਰ, ਬੰਦਾ ਲਾਲ ਤੇ ਲਾਲ ਚ ਫਰਕ ਕੱਢੀ ਜਾਂਦਾ। ਉਹ ਸਾਨੂੰ ਕਹਿਣ ਗਿਆ ਲੋ ਪਰਪਲ ਪਰਪਲ ਚੱਕੋ ਚੱਕੋ ਚੱਕੋ, ਪਰ ਮੈਂ ਕਿਹਾ ਬਹਿ ਜਾ, ਪਰਪਲ ਐ ਪਰਪਲ ਨਹੀਂ ਹੁੰਦਾ ਹੈਨਾ, ਮੈਂ ਤੈਨੂੰ ਦੱਸਦਾ ਹਨਾ। ਅਸੀਂ ਫੁੱਲਾਂ ਨਾਲ ਮੈਚ ਕਰਨੇ ਹੁੰਦੇ ਨੇ ਜੀ ਜੀ। ਮਤਲਬ ਕਹਿਣ ਦਾ ਇਹ ਰੀਲਾਂ ਵਾਲਾ ਡੱਬਾ ਨਹੀਂ ਜਿਵੇਂ, ਜੀ ਜੀ ਜੀ, ਗੇਮ ਉਹੀ ਆ, ਗੇਮ ਉਹੀ ਆ ਹਨਾ। ਸੋ ਜਦੋਂ ਤੁਸੀਂ ਪੇਂਟਿੰਗ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਦਾ ਤੁਸੀਂ ਜ਼ਿਕਰ ਕੀਤਾ ਵੀ ਤੁਸੀਂ ਉਸ ਨੂੰ ਰੀਪਰੋਡਿਊਸ ਕੀਤਾ ਦੁਬਾਰਾ, ਜਿਹੜਾ ਉਹ ਤੁਸੀਂ ਬਣਾਇਆ, ਫਿਰ ਕਿੰਨਾ ਕੁ ਵਰਾ ਲਾ ਦਿੰਦੇ, ਕਿੰਨੇ ਕੁ ਸਮਾਂ ਲੱਗ ਜਾਂਦਾ ਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਜਿਹੜਾ ਬਣਾਉਣ ਨੂੰ? ਕੀ ਕੌਣ ਕਿੱਦਾਂ ਪਾਉਣਾ, ਕਿਹਨੂੰ ਪਾਉਣਾ ਆ, ਇਹ ਕਿੱਦਾਂ ਡਿਸਾਈਡ ਕਰਦੇ ਹੋ ਫਿਰ? ਏਦਾਂ ਹੋਇਆ ਜੀ, ਦੇਖੋ ਸਭ ਤੋਂ ਪਹਿਲਾਂ ਔਗਸਟਿਨ ਥੋਏਡਰ ਸ਼ੌਫੇ, ਆਸਟਰੋ ਹੰਗੇਰੀਅਨ ਆਰਟਿਸਟ ਆਇਆ, ਉਹਨੇ ਸਿੱਖਾਂ ਦੀਆਂ 12-15 ਪੇਂਟਿੰਗਾਂ ਬਣਾਤੀਆਂ। ਠੀਕ ਹੈ, ਉਹਦੀਆਂ ਬਣਾਈਆਂ ਹੋਈਆਂ ਪੇਂਟਿੰਗਾਂ ਸਾਰੀਆਂ ਮੁੱਖ ਗੱਲ ਆ ਜਿਹੜੀਆਂ ਰਣਜੀਤ ਸਿੰਘ ਦਾ ਸਾਨੂੰ ਟਾਈਮ ਦੱਸਦੀਆਂ ਨੇ, ਜਾਂ ਕੁਛ ਬ੍ਰਿਟਿਸ਼ ਅੰਗਰੇਜ਼ਾਂ ਨੇ ਸਕੈਚ ਕੀਤੇ ਸੀ ਮਹਾਰਾਜਾ ਦੇ,
ਆਮ ਸਿੰਘ ਟਾਰੀ ਵਾਲਾ ਉਹਦਾ, ਬਾਬਾ ਅਕਾਲੀ ਫੂਲਾ ਸਿੰਘ ਦਾ, ਤਾਂ ਸਾਨੂੰ ਉਹਨਾਂ ਦੀ ਸ਼ਕਲ ਮਾੜੀ ਮੋਟੀ ਦਿਖਦੀ ਹੈ। ਨਲੂਏ ਦੇ ਵੀ ਹਰੀ ਸਿੰਘ ਦੇ ਦੋ ਤਿੰਨ ਸਕੈਚ ਹੀ ਨੇ ਜੀ ਜੀ ਜੀ, ਹਨਾ। ਹੁਣ ਮੈਂ ਐਵੇਂ 7.5 ਫੁੱਟ ਦਾ ਨਲੂਆ ਬਣਾ ਕੇ ਉਹਦੀਆਂ ਮੁੱਛਾਂ ਖੜੀਆਂ ਕਰਕੇ ਲੋਕਾਂ ਨੂੰ ਕਹਾਂ ਇਹ ਸਿੱਚੀ ਨਲੂਆ, ਲੋਕੀ ਭੋਲਿਆਂ ਨੇ ਕਹਿਣਾ ਠੀਕ ਹੈ ਜੀ ਇਹੀ ਹੋਣਾ ਨਲੂਆ, ਐ ਨਹੀਂ ਚਾਹੀਦਾ ਜੀ। ਤੁਹਾਨੂੰ ਪੁਰਾਣੀਆਂ ਤਸਵੀਰਾਂ ਨਾ ਬ੍ਰਿਟਿਸ਼ ਲਾਇਬ੍ਰੇਰੀਆਂ ਚੋਂ ਲੱਭ ਕੇ, ਵਿਕਟੋਰੀਆ ਆਲਬਰਟ ਮਿਊਜ਼ੀਅਮ 'ਚ ਨੇ ਕੋਈ ਕਿਤੇ ਕੋਈ ਕਿਤਾਬਾਂ, ਉਹਦੇ ਤੇ ਫਿਰ ਤੁਸੀਂ ਮੈਗਨੀਫਾਈ ਗਲਾਸ ਲਾ ਕੇ ਉਹਨੂੰ ਫਿਰ ਤੁਸੀਂ ਹੁਣ ਦੇ ਜਿਹੜੇ ਨਿਗਾਲੇ ਕਾਸਟਿਊਮ ਆ ਉਹਦੇ 'ਚ ਬਦਲ ਕੇ, ਮੈਂ ਇੱਦਾਂ ਅਕਾਲੀ ਫੂਲਾ ਸਿੰਘ ਹੋਰ ਵੀ ਇੱਦਾਂ ਜਿਹੜੇ ਹਰੀ ਸਿੰਘ ਨਲੂਆ ਜਾਂ ਸ਼ਾਮ ਸਿੰਘ ਟਾਹਰੀ ਵਾਲਾ, ਇੱਦਾਂ ਸਾਰੇ ਫਿਰ ਜਿਹੜੇ ਅੰਗਰੇਜ਼ ਜਿੰਨੇ ਸੀਗੇ ਉਹਨਾਂ ਉੱਤੇ ਬੜੀ ਰਿਸਰਚ ਕੀਤੀ ਆ ਕਈ ਰਾਈਟਰਾਂ ਨੇ। ਅੱਜ ਕੱਲ੍ਹ ਵੀ ਇੰਗਲੈਂਡ 'ਚ ਰਿਸਰਚ ਬੜੀ ਤਕੜੀ ਹੋਈ ਆ। ਠੀਕ ਹੈ, ਉਹ ਕਿਤਾਬਾਂ 'ਚੋਂ ਤੁਸੀਂ ਉਹਨਾਂ ਅੰਗਰੇਜ਼ਾਂ ਨੂੰ ਲਿਆ ਕੇ ਫਿੱਟ ਕਰੀ ਜਾਂਦੇ ਹੋ। ਇੱਦਾਂ ਹਰ ਵਾਰੀ ਮੇਰਾ ਦਰਬਾਰ ਮੋਡੀਫਾਈ ਹੋਈ ਜਾਂਦਾ। ਕਿੰਨੇ ਕੁ ਸਾਲ ਦਾ ਇਹ ਪ੍ਰੋਜੈਕਟ? ਦਰਬਾਰ ਨੂੰ ਸਾਲ ਲੱਗ ਜਾਂਦਾ ਜੀ, 8 ਫੁੱਟ ਦਾ ਦਰਬਾਰ ਬਣਾਉਣ ਨੂੰ। ਸਿਰਫ ਬਣਾਉਣ ਨੂੰ? ਉਸ ਤੋਂ ਪਹਿਲਾਂ ਰਿਸਰਚ ਨੂੰ? ਰਿਸਰਚ ਤਾਂ ਚੱਲੀ ਜਾਂਦੀ ਹੈ ਨਾ, ਹਰ ਵਾਰੀ 5-7 ਗੋਰੇ ਜਾਂ 3-4 ਵਾਰੀਅਰ ਨਵੇਂ ਐਡ ਹੋ ਜਾਂਦੇ ਆ। ਪਿਛਲੇ 12-15 ਸਾਲ ਤੋਂ ਮੈਂ ਦਰਬਾਰ ਬਣਾ ਰਿਹਾ। ਹਾਂ, ਹੁਣ ਮੈਂ ਇੱਕ ਅੱਧੀ ਵਾਰੀ ਸ਼ਾਇਦ ਖਿੱਚ ਧੂ ਕੇ ਇੱਕ ਵਾਰੀ ਹੋਰ ਬਣਾਉਂਗਾ। ਮੇ ਵੀ ਜਿਹੜੇ ਕੁਝ ਕਰੈਕਟਰ ਰਹਿ ਗਏ। ਕੁਝ ਕਰੈਕਟਰ ਨੇ ਮੈਨੂੰ ਕਈਆਂ ਨੇ ਯਾਦ ਕਰਾਇਆ ਵੀ ਸ਼ਾਹ ਸ਼ੁਜਾਨ ਰਹਿ ਗਿਆ, ਜਿਹੜਾ ਹੀਰਾ ਜਿਹਨੇ ਹੀਰਾ ਦਿੱਤਾ ਸੀ ਮਹਾਰਾਜਾ ਨੂੰ, ਤੇ ਇੱਕ ਦੋ ਗੋਰੇ ਰਹਿ ਗਏ ਜ਼ਰੂਰੀ, 3-4 ਕਹਿ ਲਓ। 2-3 ਵਾਰੀਅਰ ਹੋਰ ਹੋਏ ਆ ਜਿਹੜੇ ਨਹੀਂ। ਦੇਖੋ ਹੁਣ ਦਰਬਾਰ ਲੱਗਦਾ ਸੀ, ਸਾਰੇ ਵਾਰੀਅਰ ਇੱਕ ਦਿਨ ਨਹੀਂ ਸੀ ਨਾ ਆਉਂਦੇ, ਵਾਰੀ ਦਿਨ ਆਉਣੇ। ਕਿਤੇ ਵੀ ਕੋਈ ਕੰਮ ਕਰ ਲਓ ਕਿ ਤਕੜੇ ਬੰਦੇ ਕਈ ਛੁੱਟੀ ਕਰ ਜਾਂਦੇ ਆ, ਹੈਨਾ। ਹਾਂਜੀ, ਇਹ ਤਾਂ ਹੈ ਹੀ ਆ। ਪਰ ਜੋ ਹੁਣ ਦਰਬਾਰ ਬਣਾਉਣ 'ਚ ਆਨੰਦ ਬੜਾ ਆਉਂਦਾ, ਪਰ ਲਗਾਤਾਰ ਇੱਕ ਚੀਜ਼ ਨੂੰ ਤੁਸੀਂ ਬਣਾ ਵੀ ਨਹੀਂ ਸਕਦੇ। ਗੈਪ ਚਾਹੀਦਾ। ਹਾਂ, ਗੈਪ ਚਾਹੀਦਾ। ਸਾਡੇ ਕੋਲ ਯਾਦ ਕਰਨ ਨੂੰ ਹੈ ਕੀ ਆ, ਮਿਸਲਾਂ ਦਾ ਵਧੀਆ ਟਾਈਮ ਜਾਂ ਗੁਰੂ ਸਾਹਿਬ ਵੇਲੇ ਜਿਹੜੀਆਂ ਲੜਾਈਆਂ ਹੋਈਆਂ, ਉਹ ਆਪਾਂ ਹੁਣ ਤਸਵੀਰ ਬਣਾਉਣੀ, ਤਸਵੀਰ ਪੂਜਣੀ, ਦੋ ਗੱਲਾਂ ਨੇ। ਜੀ 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 ਜੀ। ਹੁਣ ਜੇ ਸਾਹਿਬਜ਼ਾਦਿਆਂ ਨੂੰ ਕਿਵੇਂ ਐਗਜ਼ੀਕਿਊਟ ਕੀਤਾ ਉਹਨਾਂ ਨੇ, ਹਨਾ, ਉਹਨੂੰ ਦਿਖਾਉਣ ਲਈ ਤੁਹਾਨੂੰ ਉਹ ਵਾਟਰ ਕਲਰ 'ਚ ਦੱਸਣਾ ਤਾਂ ਪਊਗਾ ਨਾ। ਪਰ ਜੇ ਆਪਾਂ ਲੋਕਾਂ ਨੂੰ ਕਹਿ ਦਈਏ ਵੀ ਆਪਾਂ ਸਿਰਫ ਤਸਵੀਰਾਂ ਨੂੰ ਧੂਫਾਂ ਦੇਈ ਜਾਣੀ, ਉਹ ਵੀ ਗਲਤ ਆ, ਹਨਾ। ਹਾਂਜੀ, ਪਰ ਬੱਚਿਆਂ ਨੂੰ ਦੱਸਣ ਲਈ ਕੋਈ ਤਰੀਕਾ ਵੀ ਤਾਂ ਹੈ ਨਾ, ਡਿਫਾਈਨ ਤਾਂ ਕਰਨਾ ਪਊਗਾ ਨਾ। ਸੋ ਕਿਉਂਕਿ ਹੁਣ ਵੇਲਾ ਹੀ ਇਦਾਂ ਦਾ ਹੈ, ਆਡੀਓ ਵਿਜ਼ੂਅਲ ਦਾ ਵੇਲਾ ਹੈ। ਵਿਜ਼ੂਅਲ ਦੇਖਣਗੇ ਤਾਂ ਹੀ ਕਿਸੇ ਚੀਜ਼ ਦੇ ਤੇ ਆਉਂਦਾ ਹੈ, ਗੱਲ ਆਉਂਦੀ ਹੈ, ਦਿਮਾਗ 'ਚ ਪੈਂਦੀ। ਚਲੋ ਬੱਚੇ ਤਾਂ ਛੱਡੋ, ਕਿਸੇ ਚੰਗੇ ਸਿਆਣੇ ਨੂੰ ਵੀ ਕਹਿ ਦੋ ਨਾ ਵੀ ਆਹ ਲੈ ਮਹਾਰਾਜਾ ਰਣਜੀਤ ਸਿੰਘ ਵਾਲੇ 2 ਕਿਤਾਬਾਂ ਲੈ ਪੜ੍ਹ ਲਾ, ਹਰੀ ਸਿੰਘ ਨਲੂਆ। ਅਗਲਾ ਪਤਾ ਕਹਿੰਦਾ ਭਾਜੀ ਮੋਟੀ ਤੁਸੀਂ ਦੱਸ ਦਿਓ ਕੀ ਲਿਖਿਆ, ਹਨਾ। ਤੇ ਕੋਈ ਚਾਹੁੰਦਾ ਨਹੀਂ, ਕੋਈ ਟਾਈਮ ਹੀ ਹੈ ਨਹੀਂ, ਲੋਕਾਂ ਕੋਲ ਪੇਸ਼ੈਂਸ ਹੀ ਹੈ ਨਹੀਂ। ਟਾਈਮ ਵੀ ਹੈਗਾ, ਪੜ੍ਹਨ ਦਾ ਜੀ ਨਹੀਂ ਕਰਦਾ। ਹਾਂ, ਤੇ ਜਦੋਂ ਅਸੀਂ ਇੱਕ ਪੇਂਟਿੰਗ 'ਚ ਡਿਫਾਈਨ ਕਰਕੇ ਅਗਲੇ ਨੂੰ ਸਾਰੇ ਖਾਨੇ ਪਾ ਦੇਣਾ, ਅੱਲਾ ਕਹਿੰਦਾ ਯਾਰ ਆਹ ਵਧੀਆ 15-20 ਮਿੰਟ ਲੱਗੇ, ਮੈਂ ਮੋਟੀ ਗੱਲ ਸਮਝ 'ਚ ਆ ਗਈ, ਸਾਡੇ ਲਈ ਇੰਨਾ ਹੀ ਬੜਾ ਵਾ, ਹਨਾ। ਚਲੋ ਪੇਂਟਿੰਗ ਰਾਹੀਂ ਦੱਸੀ, ਜਿਹੜਾ ਚਿੱਤਰ ਰਾਹੀਂ ਦੱਸਿਆ ਨਾ, ਉਹ ਭੁੱਲਦਾ ਨਹੀਂ ਬੰਦਾ। ਨਹੀਂ ਭੁੱਲਦਾ। ਟੈਗੋਰ ਨੇ ਇੱਕ ਗੱਲ ਕਹੀ ਸੀ, ਕਹਿੰਦਾ ਗਧਾ ਧੱਕੇ ਖਾਂਦਾ ਫਿਰਦਾ ਸੜਕਾਂ ਤੇ, ਕੋਈ ਨਹੀਂ ਦੇਖਦਾ, ਕੂੜੇ ਤੇ ਚੜ ਗਿਆ, ਸਬਜ਼ੀ ਮੰਡੀ ਵੜ ਗਿਆ, ਕਹਿੰਦਾ ਕਦੇ ਦਾ ਬੁੱਤ ਬਣਾ ਦੋ, ਪਿੰਡ ਇਕੱਠਾ ਹੋ ਜਾਂਦਾ। ਲੱਗਦਾ ਓਏ ਹੋਏ ਹੋਏ ਬਿਲਕੁਲ ਹੀ ਕੰਨ ਹੋ ਜੇ ਆਏ ਆ, ਹਨਾ। ਸੋ ਜਿਹੜਾ ਆਪਾਂ ਪੇਂਟਿੰਗ ਰਾਹੀਂ ਬੰਦੇ ਨੂੰ ਸਮਝਾਉਣਾ ਨਾ, ਕਹਿੰਦੇ ਨੇ ਇਹ ਪੇਂਟਿੰਗ ਇਜ਼ ਇਕੁਅਲ ਟੂ 10,000 ਵਰਡਸ। ਹਾਂਜੀ, ਇਦਾਂ ਹੀ ਆਰਟ ਬਿਲਕੁਲ ਇਸੇ ਤਰੀਕੇ ਦੇ ਨਾਲ ਜਿਹੜੀ ਉਹ। ਹੁਣ ਮੈਂ ਦਰਬਾਰ ਸਾਹਿਬ ਦੇ ਏਰੀਅਲ ਵਿਊ ਬਣਾਇਆ ਸੀ, ਮੈਂ ਆਸਟ੍ਰੇਲੀਆ ਲੈ ਗਿਆ। ਕਈ ਬੱਚੇ ਕਦੇ ਗੋਲਡਨ ਟੈਂਪਲ ਨਹੀਂ ਸੀ ਗਏ, ਉੱਥੇ ਜੰਪ ਵਾਲਾ ਨਹੀਂ ਲਿਆ ਸਕੇ, ਘਰ ਦੇ 8-9 ਸਾਲ ਦੇ ਹੋ ਗਏ, ਉਹਨਾਂ ਨੂੰ ਪਤਾ ਵੀ ਸਾਡੇ ਕੋਈ ਇਦਾਂ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਹੈਗਾ, ਹਲਕਾ। ਪਰ ਮੈਂ ਉਹਨਾਂ ਨੂੰ ਪੂਰਾ ਏਰੀਅਲ ਵਿਊ ਤੁਰ ਕੇ ਨਾਲ ਦੱਸਿਆ ਵੀ ਇੱਥੋਂ ਆਪਾਂ ਐਂਟਰ ਹੋਈਦਾ, ਇੱਥੋਂ ਮੱਥਾ ਟੇਕੀਦਾ ਤੇ ਲੰਗਰ ਛਕੀਦਾ, ਸਾਰਾ ਉਹ ਉਹਨਾਂ ਦੇ ਨਾ ਸਮਝ ਆਵੇ ਉਹਨਾਂ ਨੂੰ, ਜਿੱਦਾਂ ਵੀ ਇੱਕ ਪੂਰਾ ਟੂਰ ਮਿਲ ਰਿਹਾ। ਹਾਂ, ਤੇ ਵੀ ਜਦੋਂ ਵੀ ਕਿਤੇ ਜਾਣਗੇ ਫਿਰ ਉਹਨਾਂ ਨੂੰ ਪਤਾ ਹੋਊਗਾ ਕਿ ਨਿਆਣਾ ਆਪ ਕਹੂਗਾ ਮੈਨੂੰ ਲੈ ਕੇ ਜਾਓ। ਜੇ ਹੁਣ ਆਪਾਂ ਪਿੰਡ ਦਿਖਾਏ ਹੋਣਗੇ ਨਿਆਣੇ ਨੂੰ, ਤਾਂ ਹੀ ਉਹ ਕਹੂਗਾ ਵੀ ਆਪਾਂ ਪਿੱਛੇ ਕਿੱਥੇ ਸੀ, ਕਿਵੇਂ ਰਹਿੰਦੇ ਸੀ। ਸੋ ਇਹ ਨਹੀਂ, ਬਹੁਤ ਵਧੀਆ ਇਹ ਜਿਹੜੇ ਤੁਹਾਡੇ ਏਰੀਅਲ ਵਿਊ ਆ। ਕਿਉਂਕਿ ਹੁਣ ਜਦੋਂ ਆਪਾਂ ਐਗਜ਼ੀਬਿਸ਼ਨ ਇੱਥੇ ਲਗਾਈ ਸੀ, ਕਿੰਨੇ ਜਾਣੇ ਆਏ, ਤੁਸੀਂ ਬਹੁਤ ਹੀ ਸੋਹਣਾ ਟੂਰ ਜਿਹੜਾ ਉਹ ਦਿੰਦੇ ਸੀਗੇ, ਇਕੱਲਾ ਐਗਜ਼ੀਬਿਸ਼ਨ ਦਾ ਨਹੀਂ, ਨਾਲ ਦਰਬਾਰ ਸਾਹਿਬ ਦਾ। ਆਪਾਂ ਨੂੰ ਇੱਥੇ ਕਿੰਨੇ ਬੱਚੇ ਮਿਲੇ ਜਿਹੜੇ ਕਦੀ ਗਏ ਨਹੀਂ ਸੀ, ਹੁਣ ਉਹਨਾਂ ਦੇ ਦਿਲ ਦੇ ਵਿੱਚ ਉਹ ਮੰਗ ਰਹੂਗੀ ਵੀ ਜਾ ਕੇ ਦੇਖ ਕੇ ਆਈਏ, ਮਾਪਿਆਂ ਨੂੰ ਕਹਿਣਗੇ, ਇਸੇ ਬਹਾਨੇ ਪੰਜਾਬ ਨੂੰ ਜਾਣਗੇ। ਦੇਖੋ ਹਾਊ ਟੂ ਰੀਡ ਦਾ ਪੇਂਟਿੰਗ। ਹਾਂਜੀ, ਚਿੱਤਰ ਪੜ੍ਹਨ ਲਈ ਤੁਸੀਂ ਅੰਗਰੇਜ਼ ਦੇਖੋ, ਗੈਲਰੀ ਜਾਣਗੇ, ਚਿੱਤਰ ਦੇ ਮੂਹਰੇ ਨਾ ਉਹ ਐਡਾ ਕੁ ਬੈਂਚ ਲਾਇਆ ਹੁੰਦਾ, ਉਹ ਤੇ ਬਹਿ ਜਾਂਦੇ ਆ। ਉਹ ਹੁੰਦਾ ਵੀ ਜਿਹਨੇ ਡੀਪਲੀ ਸਟੱਡੀ ਕਰਨਾ। ਕਈ ਵਾਰੀ ਤੁਸੀਂ 2 ਘੰਟੇ 6 ਘੰਟੇ ਸਟੱਡੀ ਕੀਤਾ, ਤੁਹਾਨੂੰ ਜਿੰਨਾ ਤੁਸੀਂ ਫੜ ਸਕਦੇ ਫੜ ਲਿਆ, ਫਿਰ ਜਿਹੜੇ ਕਲਾਕਾਰ ਨੇ ਬਣਾਇਆ ਮੰਨ ਲਓ ਉਹ ਆ ਜਾਂਦਾ। ਜਿਹੜਾ ਉਹਨੇ ਤਰੀਕਾ ਦੱਸਣਾ, ਉਹਨੇ ਕਹਿਣਾ ਆਓ ਮੇਰੀਆਂ ਅੱਖਾਂ ਨਾਲ ਇਸ ਚਿੱਤਰ ਨੂੰ ਦੇਖੀਏ, ਹਨਾ। ਫਿਰ ਚੀਜ਼ ਹੋਰ ਹੋ ਜਾਂਦੀ ਆ। ਆਪਾਂ ਕਹਿੰਦੇ ਯਾਰ ਤੂੰ ਡਿਫਾਈਨ ਕੀਤੀ, ਹੋਰ ਨਿਕਲੀ, ਮੈਂ ਹੋਰ ਤਰ੍ਹਾਂ ਸੋਚ ਰਿਹਾ ਸੀ। ਤੇ ਇਹ ਕਲਾਕਾਰ ਦਾ ਆਪ ਆ ਕੇ ਡਿਫਾਈਨ ਕਰਨਾ, ਤੇ ਤੁਸੀਂ ਪਹਿਲਾਂ ਆਪਣਾ ਜ਼ੋਰ ਲਾਉਣਾ, ਉਹ ਰਲਦੇ ਆ ਨਾ ਜਦੋਂ, ਫਿਰ ਚਿੱਤਰ ਪੜ ਹੁੰਦਾ ਵਾ। ਹੁਣ ਮੈਂ ਆਪਣੀ ਉਹ ਗੱਲ ਦੱਸਦਾ ਆ ਵੀ ਜਿਹੜੀ ਤੁਸੀਂ ਏਰੀਅਲ ਵਿਊ ਵਾਲੇ ਪੇਂਟਿੰਗ ਦੀ ਗੱਲ ਕਰਦੇ ਤੇ ਘੰਟੇ ਘਰ ਦੇਖੇ, ਮੈਂ ਕਿਹਾ ਵੀ ਘੜੀਆਂ ਦੇ ਸਮੇਂ ਕਿਉਂ ਚੇਂਜ ਆ। ਫਿਰ ਤੁਸੀਂ ਮੈਨੂੰ ਦੱਸਿਆ ਵੀ ਉੱਥੇ ਅਜੇ ਤੱਕ ਖਰਾਬ ਆ,
ਕਿਤੇ ਕਿਤੇ ਹੋ ਜਾਂਦੇ ਆ ਇੰਡੀਆ 'ਚ ਘੜੀਆਂ ਉੱਪਰ ਥੱਲੇ ਹੋ ਜਾਂਦੀਆਂ, ਪ੍ਰੋਪੇਟ ਵੀ ਉਵੇਂ ਕਰੀਦੀਆਂ ਨੇ। ਮੈਂ ਜਿਹੜੀ ਐਗਜ਼ੀਬਿਸ਼ਨ ਲਾਈ ਨਾ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ 'ਚ, ਜੀ ਜੀ, ਉਹਦੇ 'ਚ ਹੁਣ ਸਿੱਖ ਸਟੂਡੈਂਟ ਤਾਂ ਬਹੁਤ ਥੋੜੇ ਸੀਗੇ ਜੀ ਜੀ, ਪੰਜਾਬ ਵਾਲੇ। ਹਾਂਜੀ। ਉਹ ਤੋਂ ਬਾਅਦ ਜਿਹੜੇ ਚਾਈਨੀ, ਅਮਰੀਕਨ, ਜੈਪਨੀਜ਼ ਹਨਾ, ਸਭ ਤੋਂ ਵੱਧ ਮੈਕਸੀਕਨ। ਹਾਂ ਬਈ ਮੇਰੇ ਕੋਲ ਮੈਕਸੀਕਨ ਮੁੰਡੇ ਆਏ, ਕਹਿੰਦੇ ਅਸੀਂ ਬਚਪਨ ਤੋਂ ਸਿੱਖਾਂ ਦੇ ਮੁੰਡਿਆਂ ਨਾਲ ਖੇਡੇ ਆ ਇੱਥੇ ਫ੍ਰਿਜ਼ਨੋ। ਹਾਂਜੀ। ਕਹਿੰਦਾ ਯਾਰ ਸਾਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਦੀ ਬੈਕਗ੍ਰਾਉਂਡ ਕੀ ਆ, ਪਿੰਡ ਕਿਹੋ ਜਿਹੇ ਨੇ, ਪਿੱਛੋਂ ਕੀ ਨੇ ਇਹ। ਜਿਵੇਂ ਆਪਾਂ ਇੱਕ ਮੈਕਸੀਕਨ ਬਾਰੇ ਉਰੇ ਜਾਣਦੇ ਆ, ਬਰੀਟੋ ਖਾਂਦਾ, ਬੀਅਰ ਪੀਂਦਾ, ਬਰਾਮ ਤੋੜਦਾ, ਵਿਹਲਾ ਹੋ ਗਿਆ, ਪਰ ਪਿੱਛੇ ਮੈਕਸੀਕੋ ਇਹ ਫੈਮਲੀਆਂ ਕਿਵੇਂ ਨੇ ਸਾਰੀਆਂ, ਇਹਨਾਂ ਦੀ ਵੀ ਸਟੋਰੀ ਆ। ਤਾਂ ਪਤਾ ਲੱਗਦਾ ਜੇ ਆਪਾਂ ਮੈਕਸੀਕਨ ਕਿਸੇ ਰਿਸ਼ਤੇ 'ਚ ਬੰਨੇ ਜਾਂਦੇ ਆ ਜਾਂ ਆਪਾਂ ਉਹਨਾਂ ਦੇ ਜਾਂਦੇ ਆ। ਪਰ ਉਹ ਮੈਨੂੰ ਮੈਕਸੀਕਨ ਨੇ ਗੱਲ ਕਹੀ, ਕਹਿੰਦਾ ਯਾਰ ਮੈਨੂੰ 21-22 ਸਾਲ ਹੋ ਗਏ ਸਿੱਖਾਂ ਦੇ ਮੁੰਡਿਆਂ ਨਾਲ ਬਚਪਨ 'ਚ ਵੱਡੇ, ਕਹਿੰਦਾ ਮੈਨੂੰ ਤੇਰੀ ਪੇਂਟਿੰਗਾਂ ਰਾਹੀਂ ਦਰਸ਼ਨ ਹੋਏ ਆ ਵੀ ਇਹ ਪਿੱਛੋਂ ਕਿਵੇਂ ਨੇ। ਕਹਿੰਦਾ ਅੱਜ ਮੇਰਾ ਵਿਜ਼ਨ ਕਲੀਅਰ ਹੋਇਆ। ਤੁਸੀਂ ਕਿਸੇ ਵੀ ਕੌਮ ਦਾ ਐਕਸਰੇ ਕਰਨਾ ਨਾ ਤਾਂ ਤੁਹਾਨੂੰ ਆਰਟ ਜਾਂ ਬੁੱਕਾਂ ਪੜ੍ਹਨੀਆਂ ਪੈਂਦੀਆਂ। ਹਾਂ, ਤੇ ਉਹ ਫਿਰ ਇੱਕ ਮੈਕਸੀਕਨ ਨੇ ਮੈਨੂੰ ਇਹ ਗੱਲ ਬੜੀ ਵਧੀਆ ਕਹੀ, ਕਹਿੰਦਾ ਕਰੋਨਾ ਆ ਗਿਆ, ਕਹਿੰਦਾ ਇੱਥੇ ਸਾਰੇ ਲੁਕ ਗਏ, ਸਾਰੇ ਦੁਨੀਆ 'ਚ ਲੁਕ ਗਏ ਸੀ। ਕਹਿੰਦਾ ਵੀ ਸਿੱਖ ਲੰਗਰ ਪ੍ਰਸ਼ਾਦੇ ਲੈ ਕੇ ਮੈਂ ਨਾ ਮੇਰੀ ਗੇਟ ਤੇ ਆ ਗਏ, ਦਵਾਈਆਂ ਬੂਟੀਆਂ ਪਾਣੀ। ਕਹਿੰਦਾ ਮੈਨੂੰ ਉਹਨਾਂ ਨੇ, ਕਹਿੰਦਾ ਮੈਂ ਉਦਣ ਤਾਂ ਇਹੀ ਸੋਚੀ ਜਾਂਦਾ ਵੀ ਹੋਰ ਕੋਈ ਨਹੀਂ ਆਇਆ, ਵੀ ਇਹੀ ਕਿਉਂ ਆਏ ਆ। ਚਲੋ ਗੁਰੂ ਨਾਨਕ ਦਾ DNA ਹੈ ਹੀ ਸੇਵਾ ਦਾ ਸਾਰੇ, ਪਰ ਉਹ ਕਹਿੰਦਾ ਮੈਂ ਉਦਣ ਦਾ ਸੋਚੀ ਜਾਂਦਾ ਸੀ, ਪਰ ਤੇਰੀ ਐਗਜ਼ੀਬਿਸ਼ਨ 'ਚ ਆ ਗਿਆ ਤਾਂ ਮੈਨੂੰ ਇਹ ਲੱਗਿਆ ਲੈ ਅੱਜ ਮੈਂ ਇਹ ਗੱਲ ਹੁਣ ਦੱਸਣੀ ਆ ਬਾਈ। ਉਹਨੇ ਫਿਰ ਮੇਰੇ ਕੋਲ ਸਾਰਾ ਨਾ ਆਪਣਾ ਕੱਢਿਆ ਅੰਦਰੋਂ ਭਗਵਾਨ ਕੱਢਿਆ, ਫਿਰ ਮੈਂ ਉਹਨੂੰ ਦੱਸਿਆ ਵੀ ਇਹ ਕਾਰਨ ਕੀ ਨੇ, ਸਾਡਾ ਧਰਮ ਸਾਨੂੰ ਕਹਿੰਦਾ ਕੀ ਆ, ਕਿੱਥੇ ਕਦੋਂ ਖੜਨਾ, ਜਦੋਂ ਲੋਕ ਸਾਰੇ ਲੁਕ ਜਾਣ ਉਦੋਂ ਖੜਨਾ ਹੈਨਾ। ਤੇ ਉਹ ਫਿਰ ਮੈਨੂੰ ਮੈਕਸੀਕਨ ਮੁੰਡਿਆਂ ਨਾਲ ਮਿਲ ਕੇ, ਸਾਰਿਆਂ ਨਾਲੋਂ ਵੱਧ ਮੈਕਸੀਕਨ ਮੁੰਡੇ ਕੁੜੀਆਂ ਜਦੋਂ ਆਏ ਨਾ, ਉਹਨਾਂ ਨਾਲ ਮੈਂ ਗੱਲ, ਕਿਉਂਕਿ ਦੇਖੋ ਇੱਥੇ ਕੀ ਨੇ, ਉਹ ਇੱਥੇ ਉਹ ਬਦਾਮਾਂ ਦੇ ਖੇਤਾਂ ਦੀ ਫ੍ਰਿਜ਼ਨੋ 'ਚ ਲੇਬਰ ਨੇ। ਹਾਂਜੀ ਜੀ ਜੀ ਜੀ, ਹਨਾ। ਫਿਰ ਮੈਂ ਕਿਹਾ ਯਾਰ ਕਿਸਾਨ ਸਾਡੇ ਬੰਦੇ ਨੇ। ਮੈਨੂੰ ਐ ਲੱਗੇ ਜਿਵੇਂ ਨਾ ਵੀ ਮੈਨੂੰ ਮੈਕਸੀਕਨ ਵੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੀ, ਜਿਵੇਂ ਚੀਜ਼ ਉਹੀ ਆ ਇਹ, ਹਨਾ, ਚੀਜ਼ ਉਹੀ ਆ। ਤੇ ਫਿਰ ਇਹਨਾਂ ਬਾਰੇ ਜਾਣਨਾ ਬੜਾ ਜ਼ਰੂਰੀ ਆ। ਦੇਖੋ ਬਦਾਮ ਹੋ ਗਏ, ਤੋੜਨੇ ਤਾਂ ਇਹਨਾਂ ਨੇ ਆ। ਤੇ ਜੇ ਉਹ ਤੁਹਾਨੂੰ ਪੁੱਛਦੇ ਆ ਵੀ ਸਰਦਾਰ ਜੀ ਤੁਹਾਡੀ ਤੁਸੀਂ ਪਿੱਛੋਂ ਕੀ ਆ, ਤੁਹਾਡਾ ਬੈਕਗ੍ਰਾਉਂਡ, ਆਪਾਂ ਹੀ ਉਹਨਾਂ ਨੂੰ ਦੱਸਣਾ। ਬਿਲਕੁਲ ਬਿਲਕੁਲ ਬਿਲਕੁਲ, ਹਾਂ। ਨਹੀਂ ਬਹੁਤ ਵਧੀਆ। ਇਹ ਦੇਖੋ ਵੀ ਕਿਸੇ ਨੂੰ ਤੁਹਾਡੀ ਐਗਜ਼ੀਬਿਸ਼ਨ ਦੇ ਨਾਲ ਇੱਕ ਪੂਰੇ ਕੌਮ ਦੇ ਬਾਰੇ ਪਤਾ ਲੱਗ ਗਿਆ, ਪੂਰੀ ਕਲਚਰ ਦੇ ਬਾਰੇ ਪਤਾ ਲੱਗ ਗਿਆ। ਪ੍ਰੋਫੈਸਰ ਗੁਰਰੀਤ ਸਿੰਘ ਬਰਾੜ ਨੇ ਜੀ, ਉਹਦਾ ਪਹਿਲਾਂ ਹੀ ਸੋਚੇ ਇਦਾਂ ਹੋਇਆ ਸੀ ਕਿ ਮੈਂ ਮੈਕਸੀਕਨ ਲੋਕਾਂ ਨੂੰ ਆਪਣਾ ਐਕਸਰੇ ਦਿਖਾਉਣਾ ਪੰਜਾਬ ਦਾ। ਉਹ ਕਾਮਯਾਬ ਰਹੇ। ਉਹਨਾਂ ਦਾ ਪ੍ਰੋਜੈਕਟ ਬੜਾ ਡੂੰਘਾ ਸੀ, ਬੜੀ ਸੋਚ ਥੋੜੀ ਉਹਨਾਂ ਦੀ ਨਾ, ਬੜੀ ਉਹ ਸੋਸਾਇਟੀ ਲਈ ਕੁਝ ਕਰਨ ਨੂੰ ਤਿਆਰ ਰਹਿੰਦੇ ਨੇ, ਹਿਊਮੈਨਿਟੀ ਦੇ ਲਈ। ਉਸ ਤੋਂ ਬਾਅਦ ਡਾਕਟਰ ਅਨਮੋਲ ਸਿੰਘ ਜੀ ਮਾਹਲ, ਫਰੀਮੌਂਟ ਵਾਲੇ, ਉਹਨਾਂ ਦੀ ਮਾਹਲ ਕਲੈਕਸ਼ਨ, ਮੈਂ ਕਾਫੀ ਪੇਂਟਿੰਗਾਂ 15-20 ਸਾਲ ਤੋਂ ਲੈਂਦੇ ਰਹੇ ਮੇਰੇ ਤੋਂ। ਉਹਨਾਂ ਨੇ ਸਾਰੀ ਕਲੈਕਸ਼ਨ ਇੰਨੀ ਜਲਦੀ ਫਰੇਮ ਕਰਾ ਕੇ ਮੈਨੂੰ ਕਹਿੰਦੇ ਲੈ ਜਾ ਬਸ ਏਅਰਪੋਰਟ ਤੋਂ ਆਉਂਦੀ। ਉਹਦਾ ਨਾ ਮੈਨੂੰ ਓਰੀਜਨਲ ਪੇਂਟਿੰਗਾਂ ਮਿਲ ਗਈਆਂ ਐਗਜ਼ਿਬਿਟ ਕਰਨ ਨੂੰ। ਮੈਂ ਕਹਿੰਦਾ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਬਹੁਤ ਸ਼ੁਕਰਗੁਜ਼ਾਰ ਉਹਨਾਂ ਦਾ ਮੈਂ। ਨਹੀਂ ਠੀਕ ਹੈ, ਨਹੀਂ ਚਲੋ ਬਹੁਤ ਵਧੀਆ ਆ। ਹੋਰ ਵੀ ਡਾਕਟਰ ਸਾਰੇ ਬੇ ਏਰੀਏ ਦੇ ਜਿਹੜੇ ਟੈਲੀਫੋਨ ਨੇ। ਸੋ ਤੁਹਾਡੀ ਕਲੈਕਸ਼ਨ ਤਾਂ ਹੁਣ ਸਾਰੇ ਪੂਰੇ ਵਰਲਡ ਦੇ ਵਿੱਚ ਥਾਂ ਥਾਂ ਦੇ ਉੱਤੇ, ਸਭ ਆਸਟ੍ਰੇਲੀਆ, ਇੰਗਲੈਂਡ, ਸਕਾਟਲੈਂਡ, ਇਟਲੀ, ਸਭ ਜਗ੍ਹਾ, ਰਸ਼ੀਆ। ਸੋ ਆਪਣੇ ਅਸੀਂ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਇਹ ਦੱਸਦੇ ਜਾਈਏ ਵੀ ਸੁਖਪ੍ਰੀਤ ਸਿੰਘ ਜਿਹੜੇ ਆ ਘੁੰਮਣ ਦੇ ਬਹੁਤ ਸ਼ੌਕੀਨ ਨੇ। ਇਹਨਾਂ ਨੇ ਦੁਨੀਆ ਭਰ ਦੇ ਬਹੁਤ ਵਰਲਡ ਦੇ ਜਿਹੜੇ ਮੁਲਕ ਆ ਉਹ ਦੇਖੇ ਆ। ਬਹੁਤ ਇਹਨਾਂ ਕੋਲ ਰੋਚਕ ਜਿਹੜੀਆਂ ਕਹਾਣੀਆਂ ਆ। ਮੈਂ ਇਹ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਵੀ ਇਹ ਜਿਹੜਾ ਬੈਕ ਪੈਕਿੰਗ, ਟਰੈਕਿੰਗ ਆ, ਇਸ ਦੇ ਵੱਲ ਨੂੰ ਪੇਂਟਿੰਗ ਦੇ ਨਾਲ ਨਾਲ ਇਹ ਕੰਮ ਕਿੱਦਾਂ ਜਿਹੜਾ ਤੁਰ ਪਿਆ? ਦੇਖੋ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ, ਲਗਾਤਾਰ ਨਹੀਂ ਕਰ ਸਕਦੇ ਜੀ, ਵਿੱਚ ਤੁਹਾਨੂੰ ਬ੍ਰੇਕ ਲੈਣੀ ਪੈਂਦੀ ਆ, ਮੈਂਟਲ ਬ੍ਰੇਕ ਚਾਹੀਦੀ ਆ ਨਾ। ਤੇ ਤੁਸੀਂ ਆਪਣੀ એનર્ਜੀ ਦਾ ਸੋਰਸ ਕਿਤੋਂ ਤਾਂ ਲੈਣੇ ਹੋ ਨਾ, ਸਰੋਤ ਹੈ। ਮੰਨ ਲਓ ਮੈਂ ਪੇਂਟਿੰਗ ਕਰਦੇ ਕਰਦੇ ਕਿਹਾ ਯਾਰ ਓਹੋ ਹੁਣ ਕੀ ਕਰੀਏ, ਲੈ ਰੱਖਤਾ ਯਾਰ ਬੁਰਸ਼, ਚੱਲ ਵੀ ਪਹਾੜ ਚੜਨ ਚੱਲਦੇ ਆ। ਕਿਹੜਾ ਪਹਾੜ ਆ? ਕਿਤਾਬਾਂ ਫਰੋਲੀਆਂ ਕਿ ਆਹ ਪਹਾੜ ਚੜਨਾ, ਇਦਾਂ ਘੁੰਮਦੇ ਹੋਏ ਕਿਨਾਰ ਤੋਂ ਸਪੀਤੀ ਨਿਕਲ ਜਾਣਾ। ਕਿੰਨੇ 9 ਦਿਨ ਦਾ ਵਾਕ ਆ। ਅੱਛਾ, ਉਹ 9 ਦਿਨ ਤੁਸੀਂ ਜੰਗਲਾਂ ਬੇਲਿਆਂ ਚੋਂ ਗਾਈਡ ਕੀਤਾ ਹੋਇਆ, ਨਾਲ ਪੋਟਰ ਆ ਤੁਹਾਡੇ, ਹਨਾ, ਕੁਕਿੰਗ ਹੋ ਰਹੀ, ਟੈਂਟ ਲੱਗਿਆ, ਕਦੇ ਦਰਿਆ ਤੇ ਕਦੇ ਝੀਲ ਤੇ ਚੜੀ ਜਾਂਦੇ ਹੋ ਤੁਸੀਂ, ਹਾਈਟ ਗੇਨ ਕੀਤੀ, ਅਗਲੇ ਪਾਸੇ ਉਤਰ ਗਏ। ਪਹਾੜ ਨੂੰ ਸਰ ਕਰ ਲੈਣਾ, ਪਹਾੜ ਨੂੰ ਚੜ ਜਾਣਾ, ਆਪਣੇ ਆਪ ਨੂੰ ਹੀ ਜਿੱਤਣਾ ਹੁੰਦਾ ਇੱਕ ਤਰ੍ਹਾਂ ਜੀ। ਇਹ ਤਾਂ ਹੈ, ਆਪਣਾ ਭਾਰ ਢੋ ਕੇ ਨਾਲ ਦੂਜਾ ਭਾਰ ਲੈ ਕੇ ਜਾਣਾ ਹੁੰਦਾ। ਫਿਰ ਅੱਧੀ ਰੋਟੀ ਨਾਲ ਸਰਵਾਈਵ ਕਰਨਾ, ਇੱਕ ਆਲੂ ਅੱਗ 'ਚ ਭੁੰਨ ਕੇ ਕਹਿਣਾ, ਇੱਕ ਅੱਧੀ ਛੱਲੀ ਭੁੰਨ ਕੇ ਉਹਨੂੰ 2-3 ਹਿੱਸਿਆਂ 'ਚ ਵੰਡ ਕੇ ਕਹਿਣਾ ਬਹੁਤ ਆ, ਚਲੋ ਚੱਲੀਏ ਅੱਗੇ। ਤੁਹਾਨੂੰ ਰੋਟੀ ਦੀ ਕੀਮਤ ਪਤਾ ਲੱਗਦੀ ਆ। ਇੱਕ ਤੁਹਾਨੂੰ ਆਪਣੀ ਬੋਡੀ ਚੈੱਕ ਹੁੰਦੀ ਆ, ਮੈਂ ਕਿੰਨਾ ਕੁ ਫਿੱਟ ਆ, ਪੇਸ਼ੈਂਸ ਵੱਧਦੀ ਆ। ਇੱਕ ਤੁਹਾਨੂੰ ਦੂਰ ਜੰਗਲਾਂ ਵੇਲਿਆਂ 'ਚ ਟੈਂਟ ਲਾ ਕੇ ਆਨੰਦ ਆਉਂਦਾ ਸ਼ਾਮ ਨੂੰ, ਵੀ ਉਸ ਰਾਤ ਨੂੰ ਤਾਰੇ ਦੇਖੋ ਕਿੰਨੀ ਨੇੜੇ ਦਿਖਦੇ ਆ। ਚਸ਼ਮਿਆਂ ਦਾ ਪਾਣੀ ਹੈ, ਬੁੱਕਾਂ ਭਰ ਭਰ ਕਿਵੇਂ ਪੀਏ। ਹੁਣ ਬੋਤਲਾਂ ਦੇ ਪਾਣੀ 'ਚ ਸਭ ਕੁਝ ਬੰਦ ਹੋ ਗਿਆ। ਗੁਰੂ ਨਾਨਕ ਦੇਵ ਜੀ ਨੇ ਧਰਮ ਸਟਾਰਟ ਕੀਤਾ ਜੀ। ਬੈਕ ਪੈਕਰ ਸੀਗੇ ਉਹ, ਨਾਲ ਮਰਾਸੀ ਮਰਦਾਨਾ ਜੀ ਮਿਊਜ਼ੀਸ਼ੀਅਨ ਜੀ। ਇੱਥੇ ਕਿੰਨੇ ਅੰਗਰੇਜ਼ ਘਮੱਕੜ ਆਪਣਾ ਸਾਜ਼ ਲਈ ਫਿਰਦੇ ਆ, ਨਾਲੇ ਘੁੰਮਦੇ ਫਿਰਦੇ ਆ। ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਉਹੀ ਵਿਹਲੜ ਕੰਮ ਤੋਂ ਭੱਜੇ ਆ, ਏਦਾਂ ਦੀ ਕੋਈ ਗੱਲ ਨਹੀਂ। ਗੁਰੂ ਨਾਨਕ ਦੇਵ ਜੀ ਇੱਕ ਟਰੈਵਲਰ
ਸਪਿਰਚੁਅਲ ਓਨੈਸਟ ਟਰੈਵਲਰ ਸੀਗੇ, ਜਿਹੜੇ ਕੁਝ ਸਿੱਖਦੇ ਸੀ, ਕੁਝ ਸਿਖਾਉਂਦੇ ਸੀ। ਹਾਂਜੀ ਜੀ। ਅਸੀਂ ਉਹਨਾਂ ਨੂੰ ਐਜ਼ ਏ ਟਰੈਵਲਰ ਲਿਆ ਹੀ ਨਹੀਂ। ਅਸੀਂ ਤਾਂ ਉਹਨਾਂ ਨੂੰ ਇੱਕ ਪ੍ਰਿੰਸੀਪਲ ਵਾਂਗੂ ਨਾ ਐ ਕਰ ਲੈਂਦੇ ਵੀ ਬਾਬਾ ਜੀ ਦਾ ਤਾਂ ਐ ਹੱਥ ਨਹੀਂ ਉਹ ਥੱਪੜ ਤਿਆਰ ਆ, ਵੀ ਕਰ ਗਲਤੀ। ਆਪਾਂ ਗੁਰੂ ਸਾਹਿਬ ਨਾਲ ਨਾ ਨਿੱਘਾ ਰਿਸ਼ਤਾ ਬਣਾਉਣ ਦੀ ਬਜਾਏ ਉਹਨਾਂ ਤੋਂ ਡਰ ਕੇ ਨਾ ਬਹੁਤ ਥੋੜਾ ਹੋਰ ਤਰ੍ਹਾਂ ਬਣਾ ਲੈਂਦੇ ਆ। ਵੀ ਗੁਰੂ ਨਾਨਕ ਦੇਵ ਜੀ 38,000 ਮਾਈਲ ਦੇ ਨੇੜੇ ਤੇੜੇ ਚੱਲੇ ਨੇ, ਮਾੜੀ ਗੱਡੀ ਦਾ ਇੰਜਣ ਖੁੱਲ ਜਾਂਦਾ ਜੀ ਜੀ। ਕਿੰਨੇ ਕੁ ਸਿੱਖ ਆ। ਇੰਗਲੈਂਡ ਰਿਸਰਚ ਹੋਈ ਵੀ ਸਭ ਤੋਂ ਵੱਧ ਹਾਰਟ ਅਟੈਕ ਦਾ ਰਿਸਕ ਸਰਦਾਰਾਂ ਨੂੰ ਆ। ਛਕੀ ਜਾ ਪਰੌਂਠਿਆਂ ਦੇ ਘਿਓ ਚੜਮ ਤੜਮ ਲੱਗ ਰਿਹਾ, ਬਟਰਾਂ ਦੇ ਬਟਰ ਹਨਾ, ਤੇ ਹੋਰ ਮਤਲਬ ਤੁਰਨ ਦਾ ਨਹੀਂ ਵੀ ਨਹੀਂ। ਉਹਨਾਂ ਨੇ ਲਾਈਕ ਸਰਲ ਜੀਵਨ ਦੇ ਨਾਲ ਨਾਲ ਵਧੀਆ ਫਿਜ਼ੀਕਲ ਤਰੀਕੇ ਦੇ ਨਾਲ ਮਿੱਟੀ ਨਾਲ ਮਿੱਟੀ ਹੋਣਾ ਸਿਖਾਇਆ। ਹੋਰ ਕਰਤਾਰਪੁਰ ਹੈ ਕੀ ਆ? ਕਰਤਾਰਪੁਰ ਗੁਰੂ ਨਾਨਕ ਦੇਵ ਜੀ ਦੇ ਖੇਤ ਨੇ ਹਨਾ। ਬਿਲਡਿੰਗਾਂ ਨੂੰ ਛੱਡੋ, ਕੰਕਰੀਟ ਮੰਗਾ ਲਓ ਜਿੰਨੇ ਮਰਜ਼ੀ, ਉਹਨਾਂ ਦੀ ਯਾਦ ਛੋਟੇ ਛੋਟੇ ਕੋਠੇ ਉਸਾਰੀ ਆ, ਉਹਦਾ ਕੋਈ ਮਤਲਬ ਨਹੀਂ ਆ। ਗੁਰੂ ਨਾਨਕ ਦੇਵ ਜੀ ਦਾ ਹਲ ਚੱਲਦਾ ਸੀ। ਉਹਨਾਂ ਨੇ ਜੋ ਕੀਤਾ ਪਹਿਲਾਂ ਆਪ ਕੀਤਾ ਹਨਾ। ਉੱਤਮ ਕੀਤਾ ਐਵੇਂ ਥੋੜੀ ਕਹਿਤਾ ਮੂੰਹ ਚੱਕ ਕੇ ਕਤਲੀ ਕਥਾ ਹੀ ਥੋੜੀ, ਗੱਲਾਂ ਨਾਲ ਥੋੜੀ ਮੈਂ ਹੁਣ ਖੇਤੀ ਦੇ ਉੱਤੇ ਬੈਠਾ ਤਿਆਰ ਰੁਪਏ ਦੱਸੀ ਮੈਂ ਕਹੀ ਕਦੇ ਚੱਕਾਂ ਹੀ ਨਾ। ਨਹੀਂ, ਅਸਲ ਗੱਲ ਤਾਂ ਪ੍ਰੈਕਟੀਕਲ ਆ ਨਾ। ਸੋ ਮੈਂ ਕਰਤਾਰਪੁਰ ਦੀ ਪੇਂਟਿੰਗ 'ਚ ਇਹੀ ਦਿਖਾਇਆ ਵੀ ਗੁਰੂ ਨਾਨਕ ਦੇਵ ਜੀ ਦੇ ਵੰਨ ਸਵੰਨੀ ਖੇਤੀ ਦੇ ਆਰਗੈਨਿਕ ਹਰੇ ਖੇਤ, ਜਿੱਥੋਂ ਲੰਗਰ ਲਈ ਸਮਾਨ ਜਾਣਾ। ਠੀਕ ਹੈ ਨਾ ਜੀ। ਤੇ ਨਾਲੇ ਉਹ ਘੁੰਮ ਕੇ ਉਹਨਾਂ ਨੇ ਦੇਖਿਆ ਵੀ ਕਿੱਥੇ ਗਾਰਲਿਕ ਵਧੀਆ, ਕਿੱਥੇ ਕੀ ਆ, ਬੀ ਲੈ ਕੇ ਆਏ ਹੋਣੇ। ਥੋੜੇ 30-40 ਸਾਲ ਪਹਿਲਾਂ ਹੀ ਲੋਕ ਤੜਕੇ 4 ਵਜੇ ਨਾ ਬਲਦਾਂ ਦੀਆਂ ਟੱਲੀਆਂ ਵੱਜਦੀਆਂ ਹਲ ਵਾਉਂਦੇ ਹੁੰਦੇ ਸੀਗੇ। ਉਹ ਜ਼ਮਾਨੇ ਗਏ। ਠੀਕ ਹੈ ਨਾ। ਉਹੀ ਅਸਲ ਉਹਨਾਂ ਨੂੰ ਸੰਤਾਂ ਦੇ ਵੀ ਬਰਾਬਰ ਕਿਹਾ ਜਾਂਦਾ, ਸੰਤ ਤੋਂ ਉੱਪਰ ਹੀ ਕਿਹਾ ਜਾਂਦਾ ਕਿਸਾਨ ਨੂੰ, ਜਿਹੜੇ ਤੜਕੇ ਉੱਠ ਕੇ ਜਿਹੜਾ ਹਲ ਜੋੜ ਲੈਂਦਾ ਵਾ। ਠੀਕ ਹੈ ਨਾ ਜੀ। ਦੇਖੋ ਲੰਗਰ 'ਚ ਕਣਕ ਐਵੇਂ ਹਵਾ ਨਾ ਨਹੀਂ ਆ ਜਾਣੀ ਕਿਸੇ ਦਾ। ਬਹੁਤ ਜਦੋਂ ਤੁਸੀਂ ਪ੍ਰਸ਼ਾਦਾ ਛਕਦੇ ਹੋ ਨਾ, ਇਹ ਸੋਚੋ ਥਾਲੀ 'ਚ ਵੀ ਇਹ ਕਿਹੜੇ ਕਿਸਾਨ ਨੇ ਹਲ ਵਾਹਿਆ ਹੋਊ, ਕਿੱਥੋਂ ਇਹ ਪ੍ਰਸ਼ਾਦਾ ਫਿਰ ਕਣਕ ਸਕਾ, ਵੀ ਕਿਹੜੀ ਤੀਵੀਂ ਨੇ ਕਣਕ ਧੋ ਕੇ। ਸਾਡੇ ਘਰੇ ਹੁਣ ਵੀ ਮੇਰੀ ਵਾਈਫ ਕਣਕ ਧੋਂਦੀ ਆ, ਧੁੱਪਾਂ ਲਵਾਉਂਦੀ ਆ ਖੁੱਲ ਕੇ, ਐਨ ਸਿਰੇ ਦੀ ਕਣਕ ਚਮਕਦੀ ਅਸੀਂ ਪਸਾ ਕੇ ਲਿਆਈਦੀ ਆ। ਠੀਕ ਆ। ਸਾਰੇ ਘਰ ਹੀ ਪੰਜਾਬ 'ਚ, ਹੋਰ ਵੀ ਅਸੀਂ ਨਹੀਂ ਕਹਿੰਦੇ, ਅਸੀਂ ਹੋਈ ਆ, ਪਰ ਉਹਦੀ ਰੋਟੀ ਦਾ ਇੱਕ ਵੱਖਰਾ ਆਨੰਦ ਆ। ਠੀਕ ਹੈ ਜੀ। ਤੇ ਅਸੀਂ ਹਮੇਸ਼ਾ ਬੰਦੇ ਨੂੰ ਸੋਚਣਾ ਚਾਹੀਦਾ ਵੀ ਕਿਹੜੇ ਕਿਸਾਨ ਨੇ ਮਿਹਨਤ ਕੀਤੀ ਆ, ਕਿਹੜੇ ਗਰੀਬ ਮਜ਼ਦੂਰ ਨੇ ਇਹ ਵੱਢੀ ਆ ਹਨਾ। ਫਿਰ ਘੁੰਮਦੀ ਘੁਮਾਉਂਦੀ ਚੱਕੀਆਂ 'ਚ ਹੁੰਦੀ ਆ, ਤਾਂ ਤੁਹਾਡੀ ਥਾਲੀ 'ਚ ਰੋਟੀ ਆਈ ਆ। ਆਪਣੇ ਵਰਗਾ ਰੋਟੀ ਚੱਕ ਕੇ ਕਹਿੰਦਾ ਕਿੰਨਾ ਚਿਰ ਹੋ ਗਿਆ ਉਹਨੂੰ ਬਣੀ ਨੂੰ, ਵਕੜੀ ਪਿਆ ਮੈਂ ਨਹੀਂ ਖਾਂਦਾ, ਅੱਧੀ ਕੀ ਖਾ ਲਈ ਅੱਧੀ ਕੀ ਸਿੱਟ, ਨਵੀਂ ਲਿਆਓ ਤਾਜੀ, ਫੁੱਲੀ ਹੋਣੀ ਚਾਹੀਦੀ ਆ, ਫੁੱਟਬਾਲ ਵਾਂਗੂ ਐ ਹੋਣਾ ਚਾਹੀਦਾ ਨਹੀਂ। ਪਿੱਛੇ ਮਿਹਨਤ ਨੂੰ ਭੁੱਲ ਜਾਂਦੇ ਆ। ਹਾਂ, ਕਿਉਂਕਿ ਟੇਕਨ ਫॉर ਗ੍ਰਾਂਟਡ ਹੋ ਗਿਆ ਨਾ। ਬਿਲਕੁਲ। ਹਾਂ, ਆਪ ਕਰਨਾ ਨਹੀਂ ਤੇ ਦੂਜੇ ਦੀ ਕੀਤੀ ਦੇ ਉੱਤੇ ਕੋਈ ਮੁੱਲ ਜਿਹੜਾ ਉਸ ਦਾ ਪਾਉਣਾ ਨਹੀਂ ਜੀ। ਮਤਲਬ ਉਹੀ ਟਰੈਕਿੰਗ ਤੁਹਾਨੂੰ ਅੱਧੀ ਰੋਟੀ ਦਾ ਵੀ ਮੁੱਲ ਸਮਝਾ ਦਿੰਦੀ ਆ ਜੀ। ਬਾਕੀ ਦੁਨੀਆ ਦੀ ਯਾਤਰਾਵਾਂ ਜਿਹੜੀਆਂ ਨੇ ਉਹ ਤਾਂ ਆ ਵੀ ਵੰਨ ਸਵੰਨੇ ਲੋਕਾਂ ਨੂੰ ਮਿਲਣਾ, ਤਰ੍ਹਾਂ ਤਰ੍ਹਾਂ ਦੇ ਇਲਾਕੇ ਦੇਖਣੇ ਹਨਾ। ਵੱਡੇ ਸ਼ਹਿਰਾਂ 'ਚ ਕੁਝ ਨਹੀਂ ਹੈਗਾ, ਪੈਰਿਸ ਲੰਡਨਾਂ 'ਚ ਇੱਕ ਦਿਨ 'ਚ ਨਿਬੜ ਜਾਂਦੇ ਆ, ਦੁਬਾਰਾ ਦੇਖਣ ਨੂੰ ਜੀ ਨਹੀਂ ਕਰਦਾ ਇਹਨਾਂ ਨੂੰ। ਹਿਸਟੋਰੀਕਲੀ ਮਿਊਜ਼ੀਅਮ ਹੁੰਦੇ ਆ, ਉਹਨਾਂ ਦੇਖਣੇ ਪੈਂਦੇ ਆ। ਪਰ ਜਿਹੜੇ ਕਸਬੇ ਹੁੰਦੇ ਆ ਨਾ, ਜਿਨ੍ਹਾਂ 'ਚ ਆਮ ਲੋਕ ਬੈਠੇ ਹੁੰਦੇ ਆ, ਜਿਹੜੇ ਨਹੀਂ, ਉਹਨਾਂ 'ਚ ਵੱਧ ਆਨੰਦ ਆਉਂਦਾ। ਰਸ਼ੀਆ ਦੇ ਕ੍ਰੈਮਲਿਨ ਦੇਖ ਲਓ ਤੁਸੀਂ, ਪੁਰਾਣੀਆਂ ਚਰਚਾਂ ਪਿੰਡਾਂ 'ਚ, ਬੰਦਾ ਕਹਿੰਦਾ ਸਵੇਰੇ ਹੀ ਬਣੀਆਂ, ਪੁੱਛੋ 800 ਸਾਲ ਪੁਰਾਣੀਆਂ, 900 ਸਾਲ ਪੁਰਾਣੀਆਂ, ਬਹੁਤ ਕੁਛ ਆ। ਸੋ ਇਹ ਆਨੰਦ ਤੁਸੀਂ ਲੈਂਦੇ ਆ ਜਦੋਂ ਤੁਸੀਂ ਫਿਰ ਟਰੈਵਲ ਕਰਦੇ ਆ, ਫਿਰ ਉਹਨੂੰ ਪੇਂਟਿੰਗ 'ਚ ਵੀ ਕਦੇ ਨਾਲ ਜੋੜਦੇ ਆ ਇਹ ਸਾਰੀਆਂ ਚੀਜ਼ਾਂ ਨੂੰ? ਹਾਂ, ਕੁਛ ਹੋ ਜਾਂਦੀਆਂ। ਜਿਵੇਂ ਹੁਣ ਮੈਂ ਹੁਣੇ ਯੋਸੇਮਿਟੀ ਤੋਂ ਆਇਆ। ਹਾਂਜੀ, ਹਫਤਾ ਲਾ ਕੇ ਕਿੱਦਾਂ ਆਨੰਦ ਰਿਹਾ ਪਹਿਲਾਂ ਇਹ ਮੈਨੂੰ ਦੱਸੋ। ਬਾਈ ਜੀ, ਯੋਸੇਮਿਟੀ ਉਹ ਮਿੱਟੀ ਵਾਕਈ ਜਿਵੇਂ ਕਹਿੰਦੇ ਨਾ, ਯੈਸ ਉਹ ਮਿੱਟੀ ਆ। ਹਾਂ, ਵਧੀਆ, ਯੈਸ ਮਿੱਟੀ ਆ, ਯੋਸੇਮਿਟੀ ਨਹੀਂ। ਠੀਕ ਆ। ਤੇ ਮੈਨੂੰ ਸਭ ਤੋਂ ਵਧੀਆ ਲੱਗਿਆ, ਜਿਵੇਂ ਆਪਾਂ ਕਹਿੰਦੇ ਆ ਨਾ, ਚਸ਼ਮਾ ਡਿੱਗ ਰਿਹਾ ਸੀ, ਕਹਿੰਦਾ ਓਏ ਹੋਏ ਚਸ਼ਮੇ ਨੂੰ ਚਸ਼ਮਾ ਲਾ ਕੇ ਦੇਖ। ਉਹ ਬਾਈ ਜੀ ਇਹੋ ਜਿਹੇ ਚਸ਼ਮੇ ਡਿੱਗ ਰਹੇ ਉੱਥੋਂ, ਨਜ਼ਾਰਾ ਆ ਜਾਂਦਾ। ਤੁਸੀਂ ਪਹਿਲੀ ਵਾਰੀ ਗਏ ਇੱਥੇ? ਮੈਂ ਜੀ ਕਈ ਵਾਰੀ ਜਾਣ ਦੀ ਕੋਸ਼ਿਸ਼ ਕੀਤੀ, ਮੈਨੂੰ ਹਰ ਬੰਦਾ ਇਹੀ ਕਹੀ ਗਿਆ ਚੱਲ ਚੱਲਦੇ ਆ ਸਵੇਰੇ ਸ਼ਾਮ ਤੱਕ ਮੁੜ ਆਵਾਂਗੇ। ਮੈਂ ਕਿਹਾ ਨਹੀਂ, ਏਦਾਂ ਨਹੀਂ, ਆਰਾਮ ਨਾਲ ਰਹਿ ਕੇ ਆਉਣਾ, ਚਸ਼ਮੇ ਨੂੰ ਐ ਨਹੀਂ ਦੇਖਣਾ, ਮੈਂ ਤਾਂ ਚਸ਼ਮਾ ਲਾ ਕੇ ਦੇਖਣਾ ਚੰਗੀ ਤਰ੍ਹਾਂ। ਤੁਸੀਂ ਫਿਰ ਕੈਂਪਿੰਗ ਕੀਤੀ ਉੱਥੇ? ਮੈਨੂੰ ਕਈ ਅੰਗਰੇਜ਼ ਵਧੀਆ ਮਿਲ ਗਏ ਸੀ, ਹਾਈਕਰ ਕਲਾਈਂਬਰ। ਠੀਕ ਹੈ। ਮੈਂ ਦੇਖੋ ਹਿਮਾਲਿਆ 'ਚ ਟਰੈਕਿੰਗ ਕਰਦਾ ਹੋਣ ਕਰਕੇ ਨਾ, ਮੈਨੂੰ ਪਤਾ ਸੀ ਵੀ ਯੋਸੇਮਿਟੀ ਨੂੰ ਕਿਵੇਂ ਦੇਖਿਆ ਜਾਵੇ, ਕਿੱਦਾਂ। ਸੋ ਮੈਂ ਤਸੱਲੀ ਲਾ ਕੇ ਅੰਦਰ ਰਿਹਾ, ਚਸ਼ਮੇ ਦੇ ਨੇੜੇ ਨੇੜੋਂ ਬੈਠ ਕੇ ਚੰਗੀ ਤਰ੍ਹਾਂ ਉਹਨਾਂ ਦੀ ਆਵਾਜ਼ ਡਿੱਗਦੇ ਦੀ ਹਨਾ, ਤੇ ਤੁਰਦੇ ਦੀ ਪਿੱਛੋਂ ਅੱਗਿਓਂ ਸਾਰੀ ਵੈਲੀ। ਮੈਂ ਇਹ ਵੀ ਪੇਂਟ ਕਰੂੰਗਾ। ਠੀਕ ਹੈ। ਠੀਕ ਹੈ। ਕਈ ਚੀਜ਼ਾਂ ਤੁਹਾਨੂੰ ਇਹ ਸੋਚ ਕੇ ਪੇਂਟ ਕਰਨੀਆਂ ਪੈਂਦੀਆਂ ਕਿ ਇਹ ਮੇਰੇ ਆਪਦੇ ਲਈ ਆ, ਮੇਰੇ ਆਪਦੇ ਆਨੰਦ ਲਈ ਆ। ਕਸਟਮਰ ਵੀ ਕਈ ਵਾਰੀ ਸਾਨੂੰ ਮਜਬੂਰ ਕਰਦਾ ਵੀ ਆਹ ਬਣਾਓ, ਉਹ ਬਣਾਓ। ਪਹਿਲਾਂ ਕਰਨਾ ਪੈਂਦਾ ਸੀ ਮਸਲਾ ਹੱਲ, ਵੀ ਯਾਰ ਚਲੋ ਪੇਂਟਿੰਗ ਪੈਸੇ ਵੀ ਤਾਂ ਲੈਣੇ ਆ, ਚੱਲ ਬਣਾ ਦਿੰਨੇ ਜੋ ਕਹਿੰਦੇ ਆ। ਹੁਣ ਨਹੀਂ, ਹੁਣ ਮੈਂ ਚੂਜ਼ ਕਰਦਾ ਜੀ। ਸੋ ਸੁਖਪ੍ਰੀਤ ਸਿੰਘ ਜੀ, ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਯੋਸੇਮਿਟੀ ਦੇ ਵਿੱਚ। ਤੁਸੀਂ ਕਲਾਈਮਿੰਗ ਵਗੈਰਾ ਕਰਕੇ ਆਏ ਆ, ਹਾਈਕਿੰਗ ਕਰਕੇ ਆਏ ਆ, ਬੜਾ ਸੋਹਣਾ ਤੁਹਾਨੂੰ ਜਿਹੜਾ ਉਹ ਲੱਗਾ ਆ। ਇੱਕ ਚੀਜ਼ ਮੈਂ ਇੱਥੇ ਜ਼ਰੂਰ ਪੁੱਛਣਾ ਚਾਹੁੰਦਾ ਆ
ਵੀ ਚਲੋ ਪੇਂਟਿੰਗ ਦੇ ਲਈ ਤੁਹਾਨੂੰ ਮਟੀਰੀਅਲ ਵੀ ਮਿਲਦਾ, ਵੈਸੇ ਮੈਂਟਲ ਬ੍ਰੇਕ ਵੀ ਆ, ਸਪਿਰਚੁਅਲਿਟੀ ਦੇ ਵੀ ਕਲੋਜ਼ ਜਾਂਦਾ ਜਦੋਂ ਬੰਦਾ ਪਰਬਤਾਂ 'ਚ ਪਹਾੜਾਂ ਦੇ ਵਿੱਚ ਜਾਂਦਾ ਆ, ਇੱਕ ਆਪਣੇ ਆਪ ਦੇ ਨਾਲ ਜੁੜਨ ਦਾ ਬਹੁਤ ਵਧੀਆ ਮੌਕਾ ਹੁੰਦਾ। ਬਹੁਤ ਜ਼ਿਆਦਾ ਫਰਕ ਪੈਂਦਾ ਜੀ। ਮੈਂ ਸਪਿਰਚੁਅਲ ਹੈਗਾ ਬਿਲਕੁਲ, ਗੁਰਬਾਣੀ ਪੜ੍ਹੀ ਦੀ ਆ, ਸੁਣੀ, ਸਮਝਣ ਦੀ ਕੋਸ਼ਿਸ਼ ਕਰੀ ਦੀ ਆ ਜੀ। ਮੈਂ ਇੱਕ ਦੋ ਮਹਾਂਪੁਰਸ਼ਾਂ ਨਾਲ ਜਿਵੇਂ ਆਪਾਂ ਵਾਰਤਾਲਾਪ ਕਰ ਲੈਂਦੇ ਆ ਨਾ, ਉਹ ਮੈਨੂੰ ਕਹਿੰਦੇ ਤੁਹਾਡਾ ਰੰਗ ਹੀ ਤੁਹਾਡਾ ਪਾਠ ਆ। ਮੈਂ ਕਿਹਾ ਚਲੋ ਇਹ ਵੀ ਠੀਕ ਹੈ ਜੀ। ਹੁਣ ਗੁਰਬਾਣੀ ਦੀ ਇੱਕ ਤੁਕ ਦੇ ਨੂੰ ਹੀ ਜੇ ਡਿਫਾਈਨ ਕਰਨਾ, ਕਿੰਨੀ ਵਧੀਆ ਪੇਂਟਿੰਗ ਨਿਕਲ ਸਕਦੀ ਆ। ਮੈਂ ਹੁਣੇ ਯੋਸੇਮਿਟੀ ਦੇ ਵਿੱਚ ਬਹਿ ਕੇ ਇੱਕ ਭਾਰਾ ਦਰਖਤ ਪੇਂਟ ਕੀਤਾ, ਵੱਡਾ ਹਿਊਜ। ਉਹਦੇ ਮੈਂ ਥੱਲੇ ਇੱਕ ਗੁਰੂ ਜੀ ਤੇ ਇੱਕ ਚੇਲਾ, ਉਹਨਾਂ ਨੂੰ ਨਾ ਆਰਟ ਆਫ ਬੋਇੰਗ ਚੁੱਕ ਰਿਹਾ ਤੇ ਉਹ ਆਸ਼ੀਰਵਾਦ ਦੇ ਰਹੇ ਆ ਵੱਡੇ ਦਰਖਤ ਥੱਲੇ। ਹੁਣ ਤੋਕਾ ਗੁਰੂ ਅਰਜਨ ਦੇਵ ਜੀ ਦੀ, ਬਿਰਖੇ ਹੇਠ ਸਭ ਜੰਤ ਇਕੱਠੇ। ਜੀ ਜੀ। ਵੀ ਥੱਲੇ ਕਿੰਨੇ ਤਰ੍ਹਾਂ ਦੇ ਬੰਦੇ, ਕਿਸਾਨ, ਜੀਵ ਜੰਤੂ, ਪੰਛੀ, ਕੀੜੇ ਮਕੌੜੇ, ਕਿੰਨੇ ਇੱਕ ਦਰਖਤ ਤੋਂ ਰੋਟੀ ਲੈ ਰਹੇ ਨੇ, ਉਹਦੀ ਛਾਂ 'ਚ ਬੈਠ ਰਹੇ ਨੇ। ਇੱਕ ਭਾਰਾ ਦਰਖਤ, ਜਿਵੇਂ ਕਹਿੰਦੇ ਬਾਬਾ ਬੋੜ ਲੱਕੜ ਦਾਦਾ ਹੈ ਨਾ, ਕਿੰਨੇ ਫੈਮਿਲੀ ਨੂੰ ਸਾਂਭੀ ਬੈਠਾ, ਉਹ ਚੀਜ਼। ਜੀ। ਗੁਰਬਾਣੀ ਦੀ ਨਿੱਕੀ ਨਿੱਕੀ ਤੁਕ ਚੋਂ ਵੀ ਤੁਸੀਂ ਪੇਂਟਿੰਗਾਂ ਕੱਢ ਸਕਦੇ ਹੋ। ਸੋ ਮੇਰੀ ਸਪਿਰਚੁਅਲਿਟੀ ਕੁਛ ਇਦਾਂ ਦੀ ਆ। ਨਹੀਂ ਨਹੀਂ, ਬਹੁਤ ਵਧੀਆ, ਬੰਦਾ ਆਪਸ ਦੇ ਵਿੱਚ ਜੁੜਦਾ, ਆਪਣੇ ਆਪ ਨਾਲ ਜੁੜਦਾ ਤੇ ਇਦਾਂ ਦੇਖਦਾ। ਸੋ ਇਸ ਚੀਜ਼ ਤੋਂ ਮੈਨੂੰ ਤੁਹਾਡੀ ਉਹ ਪੇਂਟਿੰਗ ਭਗਤ ਪੂਰਨ ਸਿੰਘ ਜੀ ਵਾਲੀ ਯਾਦ ਆ ਜਾਂਦੀ ਆ, ਜਿਹੜੀ ਤੁਸੀਂ ਬਣਾਈ ਆ। ਪੂਰਾ ਉਹਨਾਂ ਦਾ ਤੁਸੀਂ ਲਾਈਫ ਦਾ ਜਿਹੜਾ ਦ੍ਰਿਸ਼ ਉਸ ਪੇਂਟਿੰਗ 'ਚ ਚਿੱਤਰਿਆ ਹੈ। ਭਗਤ ਪੂਰਨ ਸਿੰਘ ਜੀ ਦੀ ਪੂਰੀ ਜ਼ਿੰਦਗੀ ਨੂੰ, ਜਦੋਂ 1947 ਚ ਉਧਰੋਂ ਪਿੰਗਲੇ ਨੂੰ, ਪਿਆਰੇ ਪਿੰਗਲੇ ਨੂੰ ਚੱਕ ਕੇ ਇੱਧਰ ਆਏ ਨੇ, ਉਹ ਪੂਰੀ ਸਟੋਰੀ ਮੈਂ ਇੱਕ ਕੈਨਵਸ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿੱਦਾਂ ਉਹਨਾਂ ਨੇ ਝੌਂਪੜੀਆਂ 'ਚ ਪਹਿਲਾਂ ਪਿੰਗੜਵਾੜਾ ਲਾਇਆ ਹਨਾ, ਫਿਰ ਉਹ ਕਿਵੇਂ ਕਿਵੇਂ ਕਾਮਯਾਬ, ਕਿਵੇਂ ਉਹ ਲੰਗਰ ਵਾਲੀ ਰੇਹੜੀ ਸੀ ਉਹਨਾਂ ਕੋਲੇ, ਕਿਵੇਂ ਉਹ ਐਂਬੂਲੈਂਸ ਨੂੰ, ਆਪਣਾ ਰੇਹੜੇ ਨੂੰ ਐਂਬੂਲੈਂਸ ਬਣਾਈ ਬੈਠੇ ਸੀ, ਤੇ ਫਿਰ ਉਹ ਲੋਕਾਂ ਨੂੰ ਕਿਵੇਂ ਹੈਂਡਲ ਕਰਦੇ ਸੀ ਸਾਰੀ ਦਿਹਾੜੀ 'ਚ ਹਨਾ। ਫਿਰ ਉਹਨਾਂ ਨੂੰ ਮੈਂ ਦਿਖਾਇਆ ਵੀ ਵੱਡੇ ਦਰਖਤ ਥੱਲੇ ਆ, ਜਿਵੇਂ ਰਿਸ਼ੀ ਮੁਨੀ ਦਰਖਤ ਦੇ ਥੇਠਾਂ, ਇੱਕ ਭਾਰਾ ਦਰਖਤ ਤੇ ਰਿਸ਼ੀ, ਤੇ ਉਹਦੀ ਦਾੜੀ ਉਧਰ ਰੋਟੇ ਦੀ ਦਾੜੀ ਲੰਮਕ ਰਹੀ ਆ, ਵੀ ਉਹ ਇੱਕ ਹੋ ਜਾਂਦੇ ਆ ਹਨਾ। ਉਹ ਮਤਲਬ ਦੇਖੋ ਗਾਗਰ ਮੇ ਸਾਗਰ ਭਰਨ ਦੀ ਉਹ ਗੇਮ ਆ ਸਾਰੀ ਹਨਾ। ਸੋ ਇੱਥੇ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਆ, ਆਪਾਂ ਅਕਸਰ ਕਲਾਸਾਂ ਲੱਗਦੀਆਂ ਜੀ, ਆਰਟ ਐਂਡ ਕਰਾਫਟ ਦੀ ਕਲਾਸ ਆ। ਹਾਂਜੀ। ਡਰਾਇੰਗ ਬਣਾ ਲੈਣੀ, ਸੋਹਣੀ ਡਰਾਇੰਗ ਬਣਾ ਲੈਣੀ, ਉਹ ਕਰਾਫਟ ਆ। ਆਰਟ ਕਿੱਦਾਂ ਹੁੰਦੀ ਆ? ਆਰਟ ਤਾਂ ਜੀ ਜਿਵੇਂ ਕਿ ਅਗਲਾ ਕਹਿੰਦਾ ਨਾ ਵੀ ਬਸ ਬੁਰਸ਼ ਨੱਚਦਾ ਸੀ, ਹਾਂ, ਤੇ ਮਤਲਬ ਦੇਖਦੇ ਦੇਖਦੇ ਜੋ ਡੈਮੋਸਟ੍ਰੇਸ਼ਨ ਕਰੀਦੀ ਆ ਉਹ ਬੜਾ ਤੇਜ਼ ਕੰਮ ਕਰਨਾ ਪੈਂਦਾ ਵੀ ਲੋਕਾਂ ਨੂੰ ਦੇਖਦੇ ਦੇਖਦੇ ਬਰਸ਼ ਨੱਚਦੇ ਨੱਚਦੇ ਕੁਛ ਨਾ ਕੁਛ ਇਹੋ ਜਿਹਾ ਨਿਕਲਦਾ ਆਵੇ, ਅਗਲਾ ਹਿੱਲੇ ਨਾ। ਬਸ ਉਹੀ ਆਰਟ ਆ ਵੀ ਅਗਲਾ ਕਹਿੰਦਾ ਯਾਰ 2-4 ਵਾਰੀ ਬੁਰਸ਼ ਉਹਨੇ ਰੰਗਾਂ ਨੂੰ ਲਾ ਕੇ ਆਏ ਜੇ ਮਾਰਿਆ, ਤੇ ਸਾਨੂੰ ਉਹਨੇ ਖੇਤ ਯਾਦ ਕਰਾਤਾ, ਸਾਨੂੰ ਦਰਬਾਰ ਸਾਹਿਬ ਲੈ ਗਿਆ। ਕਿਸੇ ਨੂੰ ਕੋਈ ਦਾਦਾ ਦਿਸ ਗਿਆ, ਕਿਸੇ ਨੂੰ ਕੁਛ ਆਪਣੀ ਦਾਦੀ ਦਿਸ ਗਈ, ਕੋਈ ਆਪਣੇ ਜਿਹੜੇ ਉਹ ਦਿਸ ਗਏ, ਪੂਰਵੇ ਦਿਸ ਗਏ। ਜਿੱਦਾਂ ਆਪਾਂ ਕਹਿੰਦੇ ਨਾ ਥੋੜੇ ਸ਼ਬਦਾਂ 'ਚ ਕਹੀ ਗੱਲ ਵਜਨਦਾਰ ਹੁੰਦੀ ਆ। ਇੱਕ ਪੈਨਸਲ ਦੀ ਲਾਈਨ ਮਾਰੀ ਹੋਈ ਐ 2 ਲਾਈਨਾਂ ਨਾਲ ਹੀ ਡਰਾ ਕਰਤਾ ਕੁਛ, ਉਹ ਜ਼ਿਆਦਾ ਪਾਵਰਫੁਲ ਆ। ਜਦ ਕਿ ਰੰਗਾਂ ਦੇ ਏਡੇ ਡੱਬੇ ਚੱਕੀ ਫਿਰੋ, ਥੋੜੇ ਰੰਗਾਂ ਨਾਲ ਬਣਾਈ ਪੇਂਟਿੰਗ ਜਲਦੀ 'ਚ ਕਈ ਵਾਰੀ ਵੱਧ ਅਸਰ ਪਾ ਜਾਂਦੀ ਆ ਹਨਾ। ਹਨਾ ਤਾਂ ਹੀ ਆਪਾਂ ਕਹਿੰਦੇ ਆ ਵੀ ਉਹਨੇ ਯਾਰ ਇੱਕ ਬੰਦੇ ਨੇ ਕਿਤਾਬ ਲਿਖ ਮਾਰੀ, ਇੱਕ ਨੇ ਇੱਕੋ ਹੀ ਸ਼ੇਰ ਸੁਣਾਇਆ, ਅਗਲਾ ਕਹਿੰਦਾ ਨਜ਼ਾਰੇ ਬਣਤੇ। ਉਹੀ ਨਹੀਂ ਸਾਨੂੰ ਭੁੱਲਦਾ। ਉਹੀ ਗੱਲ ਹੈ ਜੀ, ਥੋੜੇ ਰੰਗਾਂ 'ਚ ਅਗਰ ਤੁਸੀਂ ਜਲਦੀ ਆਰਟ ਲੋਕਾਂ ਨੂੰ ਦਿਖਾ ਸਕਦੇ ਹੋ ਡੈਮੋਸਟ੍ਰੇਸ਼ਨ 'ਚ, ਤਾਂ ਉਹ ਕਰਾਊਡ ਨੂੰ ਬੰਨ ਲੈਂਦਾ। ਮੈਂ ਹੁਣ ਡੈਮੋਸਟ੍ਰੇਸ਼ਨ ਵੀ ਸ਼ੁਰੂ ਕੀਤੀ ਹੋਈ ਹੈ, ਜਿੱਥੇ ਵੀ ਮੈਂ ਜਾਂਦਾ ਮੈਂ ਡੈਮੋਸਟ੍ਰੇਟ ਜ਼ਰੂਰ ਕਰਦਾ। ਸੋ ਇੱਥੇ ਤੁਸੀਂ ਬੱਚਿਆਂ ਨੂੰ ਕੈਂਪ ਵੀ ਇੱਕ ਛੋਟਾ ਜਿਹਾ ਤੁਸੀਂ ਕੈਂਪ ਲਾਇਆ, ਤੁਸੀਂ 7-8 ਦਿਨ ਬੱਚਿਆਂ ਨੂੰ ਜਿਹੜਾ ਉਹ ਨਾਲ ਸਿਖਾਇਆ। ਕਦੀ ਫੁੱਲਾਂ ਦੀ ਜਿਹੜੀ ਉਹ ਬਣ ਰਹੇ ਸੀ, ਕਦੀ ਫਲ ਬਣ ਰਹੇ ਸੀ, ਕਦੇ ਤੋਤੇ ਸੀ, ਕਦੇ ਕੁਛ ਬਣ ਰਿਹਾ ਸੀਗਾ। ਸੋ ਉਹ ਆਨੰਦ ਕਿੱਦਾਂ ਦਾ ਰਿਹਾ? ਦੇਖੋ ਬੱਚਿਆਂ ਨੂੰ ਬੇਬੀ ਐਲੀਫੈਂਟ ਬਣਾਏ, ਤੇ ਪਾਂਡਾ ਕਿੰਨਾ ਕਿਊਟ ਹੁੰਦਾ ਉਹ ਬਣਾਏ। ਬੱਚੇ ਨੂੰ ਜੇ ਖਿੱਚਣਾ ਨਾ ਤੁਸੀਂ ਤਾਂ ਤੁਹਾਨੂੰ ਬੱਚਾ ਬਣਨਾ ਪਊਗਾ। ਹੁਣ ਬੱਚੇ ਨੂੰ ਪਾਂਡਾ ਕਿੰਨਾ ਪਸੰਦ ਹੁੰਦਾ, ਪਾਂਡਾ ਤਾਂ ਆਪਾਂ ਨੂੰ ਵੀ ਪਸੰਦ ਆ, ਪਰ ਬੱਚੇ ਨੂੰ ਕੋਈ ਆ ਜਾ ਪਾਂਡਾ ਫੇਟ ਕਰੀਏ, ਬੱਚਾ ਕਦੇ ਨਾ ਨਹੀਂ ਕਰਦਾ। ਬੱਚੇ ਨੂੰ ਬਣਾਉਣਾ ਤੁਸੀਂ, ਠੀਕ ਹੈ ਨਾ ਜੀ, ਸਕਰੀਨ ਤੋਂ ਪਰੇ ਲੈ ਜਾਣਾ ਬੱਚੇ ਨੂੰ। ਮਾਂ ਬਾਪ ਦਾ ਪਹਿਲਾ ਕੰਮ ਹੋਇਆ ਹੋਇਆ ਇੱਥੇ ਅੱਜ ਕੱਲ, ਸੱਚੀ ਗੱਲ ਹੈ। ਤੜਫਣਾ ਹੀ ਇੱਕ ਉਹਨਾਂ ਨੂੰ ਯਾਰ ਸਕਰੀਨ ਤੋਂ ਪਰੇ ਲੈ ਜਾਓ। ਜਿਹੜਾ ਬੰਦਾ ਸਾਡੇ ਜਵਾਕ ਨੂੰ ਸਕਰੀਨ ਤੋਂ ਪਰੇ ਲੈ ਜਾਊ ਨਾ, ਉਹ ਜਾਦੂਗਰ ਆ। ਅਸੀਂ ਉਹਨੂੰ ਕੁਛ ਵੀ ਦੇ, ਉਹ ਬੰਦੇ ਨੂੰ ਜੋ ਕਹੋ ਅਸੀਂ ਦੇਣ ਨੂੰ ਤਿਆਰ ਆ ਹਨਾ। ਇਹ ਕਹਿੰਦੇ ਆ ਨਾ ਮਾਂ ਬਾਪ, ਇਕੱਲੇ ਇੱਥੇ ਨਹੀਂ, ਇੰਡੀਆ ਵੀ ਬਹੁਤ ਵੱਡਾ ਡਰਾਮਾ ਜੀ ਇਹ। ਮੈਂ ਕਹਿੰਦਾ ਇਹ ਨਾ ਤੁਹਾਡਾ ਮੱਥਾ, ਤੁਹਾਡੀਆਂ ਅੱਖਾਂ, ਤੁਹਾਡੀ ਤਾਕਤ ਹੀ ਖਾ ਗਈ। ਦੇਖੋ ਜ਼ਰੂਰੀ ਕੰਮ ਕਰਨਾ, ਇਹਦੇ ਚ ਖੋਜ ਆ, ਕੋਈ ਨਹੀਂ ਹੋ ਸਕਦਾ, ਵੱਡੇ ਵੱਡੇ ਕੰਪਨੀ ਕਰ ਰਹੇ, ਉਹ ਨਹੀਂ ਮੈਂ ਕਹਿੰਦਾ ਹੈਗਾ, ਪਰ ਇਹ ਤਾਂ ਯਾਰ ਬੰਦੇ ਦੀ ਕਮਜ਼ੋਰੀ ਏਡੀ ਤਕੜੀ ਬਣਾ ਦਿੱਤੀ ਗਈ ਆ। ਹੁਣ ਨਿਆਣਿਆਂ ਦੇ ਅੱਗੇ ਕਲਾਸ 'ਚ, ਸਾਰੀ ਕਲਾਸ 'ਚ ਇੱਕ ਐਨਕ ਵਾਲਾ ਹੁੰਦਾ ਸੀ ਸਾਡੇ ਵੇਲੇ, ਉਹਨੂੰ ਸਾਰੇ ਐਨਕੂ ਉਹਦੀ ਐਨਕ ਹੋ ਕੇ ਲਾ ਕੇ ਦੇਖਣੀ, ਉਹ ਮੈਂ ਲਾ ਕੇ ਦੇਖਾਂ, ਉਹ ਮੈਨੂੰ 3-3 ਦਿਖਦੇ। ਓਏ ਹੁਣ
ਕਲਾਸ 'ਚ 2-3 ਜਿਨ੍ਹਾਂ ਦੇ ਐਨਕ ਨਹੀਂ ਲੱਗੀ ਨਹੀਂ ਲੱਗੀ, ਮੇਰੇ ਮੁੰਡੇ ਦੇ ਐਨਕ ਨਹੀਂ ਲੱਗੀ ਜੀ। ਮੈਂ ਉਹਨੂੰ ਦਿਨ ਰਾਤ ਕਹਿਣਾ ਕੇਸਰ ਸਿੰਘ ਲੈ ਵੀ ਸਾਰਾ ਸਕੂਲ ਪਾਸ ਕਰਦੇ ਆ, ਕਾਲਜ ਵੀ ਚੱਲੇ, ਐਨਕ ਨਾ ਲਵਾਈ ਯਾਰ। ਉਹ ਖੇਡਦਾ ਹੁਣ ਹਟ ਗਿਆ, ਪਹਿਲਾਂ ਮਾੜਾ ਮੋਟਾ ਬਹਿਣ ਲੱਗ ਗਿਆ ਸੀ ਟੈਬ ਤੇ ਮੇਰੇ ਤੇ। ਮੈਂ ਕਿਹਾ ਅੱਧਾ ਘੰਟਾ ਟੈਬ ਤੇ ਬਹਿ ਜਾ, ਇਹ ਤੋਂ ਵੱਧ ਨਹੀਂ। ਹੁਣ ਉਹ ਗੇਮਾਂ ਖੇਡਣ ਲਾ ਹੋਇਆ ਪੂਰੀਆਂ, ਡੁੱਟ ਕੇ ਰਾਤ ਨੂੰ ਚੜਦਾ ਆਉਂਦਾ ਪਸੀਨੇ 10:30-11 ਵਜੇ, ਕਦੇ ਬੈਡਮਿੰਟਨ, ਕਦੇ ਫੁੱਟਬਾਲ, ਰੇਸਿੰਗ 'ਚ ਵੀ ਸਿਲੈਕਟ ਹੋ ਗਿਆ। ਮੈਂ ਕਿਹਾ ਬਸ ਇਹੀ ਸਭ ਤੋਂ ਵੱਡੀ ਸਕਸੈਸ ਆ, ਠੀਕ ਹੈ ਨਾ। ਸਿਹਤ ਚੰਗੀ ਰਹੂਗੀ, ਇਹ ਸਾਰੀਆਂ ਚੀਜ਼ਾਂ ਨਿਆਣਿਆਂ ਨੂੰ। ਹੁਣ ਮੈਂ ਨਿਆਣਿਆਂ ਨੂੰ ਇੱਥੇ ਕਲਾਸਿਸ ਦਿੱਤੀਆਂ, ਛੋਟੇ ਨਿਆਣਿਆਂ ਨੂੰ ਹੱਥ ਫੜ ਕੇ ਵੀ ਹਨਾ ਬਣਾਏ ਫਰੂਟ ਬਣਾਏ, ਤੇ ਤੋਤੇ ਬਣਾਏ, ਉਹ ਪਾਂਡੇ ਬਣਾਏ, ਥੈਂਕਸਗਿਵਿੰਗ ਵਾਲਾ ਬਣਾਇਆ, ਥੈਂਕਸਗਿਵਿੰਗ ਵਾਲੀ ਟਰਕੀ ਬਣਾਈ। ਉਹ ਨਿਆਣੇ ਇੰਨੇ ਖੁਸ਼, ਨਿਆਣਿਆਂ ਦੇ ਪੇਰੈਂਟਸ ਵੱਧ ਖੁਸ਼, ਠੀਕ ਹੈ ਨਾ। ਸੋ ਜੇ ਮੈਂ ਕੁਝ ਸਿੱਖਿਆ, ਮੈਂ ਇੱਥੇ ਨਿਆਣਿਆਂ ਨੂੰ ਦੱਸਾਂ ਹੀ ਨਾ, ਮੈਂ ਕਹਾਂ ਨਾ ਵੀ ਨਾ ਮੈਂ ਤਾਂ ਪੀਜੇ ਖਾਣ ਆਇਆ, ਪਰੇ ਹੋ ਜਾਓ, ਮੈਂ ਤਾਂ ਬਹੁਤ ਵੱਡਾ ਆਰਟਿਸਟ, ਮੈਂ ਤਾਂ ਬਦਾਮ ਬਦੂਮ ਲੈ ਕੇ ਜਾਣੇ ਇੱਥੋਂ ਹਨਾ। ਦੇਖੋ ਉਰੇ ਦੇ ਬੱਚਿਆਂ ਨੂੰ ਜਿਹੜਾ ਸਾਡੇ ਕੋਲ ਆਰਟ ਅਸੀਂ ਸਿਖਾਉਣਾ, ਤਾਂ ਹੀ ਅੱਗੇ ਸਪਰੈਡ ਹੋਊਗਾ। ਤੇ ਕੱਲ ਨੂੰ ਮੈਂ ਦੁਬਾਰਾ ਇੱਥੇ ਆਉਣਾ, ਮੇਰੇ ਆਉਣ ਤੋਂ ਪਹਿਲੇ ਇੱਥੇ ਨਵੇਂ ਬੱਚੇ ਆਰਟਿਸਟ ਬਣ ਕੇ ਐਗਜ਼ੀਬਿਸ਼ਨ ਲਾਈ ਬੈਠੇ ਆ, ਕਿੰਨਾ ਵਧੀਆ ਲੱਗੂਗਾ ਹਨਾ। ਇਹ ਤਾਂ ਦੇਖੋ ਬਹੁਤ ਘੱਟ ਆ। ਚਲੋ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਸਿੱਖ ਪੰਜਾਬੀ ਆਰਟਿਸਟ ਆ ਉਹਨਾਂ ਦੀ ਐਗਜ਼ੀਬਿਸ਼ਨ ਲੱਗੇ, ਆਪਣੇ ਜਿਹੜੀ ਕਮਿਊਨਿਟੀ ਉਹਦੇ ਵਿੱਚ ਸੂਖਮ ਕਲਾਵਾਂ ਦੇ ਵੱਲ ਨੂੰ ਜਿਹੜਾ ਆ ਹੁਣ ਆਉਣ ਲੱਗ ਗਏ। ਸੋ ਇਹ ਇੱਕ ਵਧੀਆ ਉਪਰਾਲਾ ਆ। ਸੋ ਅਸੀਂ ਵੀ ਜਦੋਂ ਇਹ ਕੋਸ਼ਿਸ਼ਾਂ ਕਰਦੇ ਹਾਂ, ਅਜਿਹੇ ਆਰਟਿਸਟ ਦਾ ਹੌਸਲਾ ਵਧਾਇਆ ਕਰੋ, ਐਗਜ਼ੀਬਿਸ਼ਨ 'ਚ ਜਾਇਆ ਕਰੋ, ਤਾਂ ਹੀ ਅਗਲਿਆਂ ਦਾ ਹੌਸਲਾ ਜਿਹੜਾ। ਮੈਂ ਕਹਿੰਦਾ ਬਰਕਲੀ ਸਾਨੂੰ ਸਟੂਡੈਂਟਸ ਨੇ ਬੁਲਾਇਆ ਜੀ, ਮੁੰਡੇ ਕੁੜੀਆਂ ਇਕੱਠੇ ਸੀਗੇ, ਸ਼ਾਮ ਦੀ ਐਗਜ਼ੀਬਿਸ਼ਨ ਰੱਖੀ ਉਹਨਾਂ ਨੇ, ਮੈਂ ਫਟਾਫਟ ਡੈਮੋਨਸਟ੍ਰੇਸ਼ਨ ਕੀਤੀ। ਉਹ ਤੋਂ ਬਾਅਦ ਉਹ ਸਰਕਲ ਬਣਾ ਕੇ ਬਹਿ ਗਏ, ਆਪਦਾ ਕੱਢ ਕੇ ਰੰਗ ਰੁੰਗ, ਤੇ ਤੇਜੋ ਤੇਜ ਉਹਨਾਂ ਨੇ ਬੜਾ ਕੁਛ ਕੀਤਾ। ਉਹ ਕਹਿੰਦੇ ਜੀ ਪਹਿਲੀ ਵਾਰੀ ਹੋਇਆ ਵੀ ਅਸੀਂ ਇੱਥੇ ਹੋਰ ਤਰ੍ਹਾਂ ਦੇ ਤਰੀਕੇ ਦਾ ਬੜੇ ਲਾਉਂਦੇ ਰਹਿੰਦੇ ਆ ਇਕੱਠੇ ਹੋ ਕੇ, ਆਰਟ ਵਾਲਾ ਕਹਿੰਦੇ ਡੈਮੋਨਸਟ੍ਰੇਸ਼ਨ ਤੇ ਮਿਲ ਬਹਿ ਕੇ ਬਣਾਉਣਾ, ਪੇਂਟ ਕਰਨਾ ਪਹਿਲੀ ਵਾਰ ਹੋਇਆ। ਉਹ ਸਟੂਡੈਂਟਾਂ ਦੇ ਚਿਹਰੇ ਤੇ ਨਾ ਰਾਤ ਨੂੰ 10 ਵਜੇ ਗਏ ਆ, ਉਹ ਖੇੜਾ ਹੀ ਹੋਰ ਸੀਗਾ। ਬਰਕਲੀ ਯੂਨੀਵਰਸਿਟੀ ਮੰਨੀ ਹੋਈ ਯੂਨੀਵਰਸਿਟੀ ਆ, ਮੈਨੂੰ ਵੀ ਚੰਗਾ ਲੱਗਿਆ। ਮੈਂ 25 ਸਾਲ ਬਾਅਦ ਦੁਬਾਰਾ ਐਗਜ਼ੀਬਿਟ ਕੀਤਾ ਸੀ ਉੱਥੇ, ਪਹਿਲਾਂ ਵੀ ਇੱਕ ਵਾਰ ਕੀਤਾ ਸੀ ਸਤਾਨ ਦੇ ਵਿੱਚ। ਨਹੀਂ ਚਲੋ ਬਹੁਤ ਵਧੀਆ, ਬਹੁਤ ਵਧੀਆ। ਸੋ ਉੱਭਰ ਰਹੇ ਆਰਟਿਸਟ ਕਲਾਕਾਰਾਂ ਨੂੰ ਕੀ ਤੁਹਾਡੀ ਸਲਾਹ ਆ ਵੀ ਆਰਟ ਕਰਾਫਟ ਤੋਂ ਆਰਟ ਵੱਲ ਨੂੰ ਕਿੱਦਾਂ ਪਹੁੰਚਣਾ ਹੈ? ਵੈਸੇ ਤਾਂ ਜੀ ਕਹਿੰਦੇ ਹੁੰਦੇ ਆ ਅਵਰ ਉਪਦੇਸ਼ੇ ਆਪ ਨਾ ਕਰੇ ਜੀ, ਕਿਸੇ ਨੂੰ ਉਪਦੇਸ਼ ਦੇਣਾ ਨਹੀਂ ਸੀ ਦੇਣੀ, ਸਲਾਹਾਂ ਦੇਣੀਆਂ ਹੈ ਤਾਂ ਔਖਾ ਜੀ। ਪਰ ਫਿਰ ਵੀ ਚਲੋ ਜਿਹੜੇ ਨਵੇਂ ਆ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਵੀ ਦੋਸਤੋ, ਸਭ ਤੋਂ ਪਹਿਲਾਂ ਤਾਂ ਸਿਕਿਉਰਿਟੀ ਪੈਦਾ ਕਰੋ ਕਿ ਤੁਹਾਡੇ ਖਰਚੇ ਪੂਰੇ ਨੇ। ਆਰਟ ਨਾਲ ਕਰੀ ਚੱਲੋ, ਨਾਲ ਪੜ੍ਹਾਈ ਨਾ ਛੱਡੋ, ਨਾਲ ਕੋਈ ਹੋਰ ਕੰਮ ਵੀ ਛੇੜੋ, ਤਾਂ ਕਿ ਤੁਹਾਡਾ ਜਿਹੜਾ ਨਾ ਸਰਵਾਈਵਲ ਜਿਹੜੀ ਆ ਉਹ ਚੱਲਦੀ ਰਵੇ। ਤੁਹਾਨੂੰ ਇਹ ਨਾ ਲੱਗੇ ਵੀ ਤੁਸੀਂ ਬਿਲਕੁਲ ਹੀ ਰਿਸਕ ਨਾ ਲਓ। ਜਦੋਂ ਤੁਹਾਨੂੰ ਲੱਗੇ ਵੀ ਤੁਸੀਂ ਆਰਟ 'ਚ ਸਕਸੈਸਫੁਲ ਹੋ, ਫਿਰ ਹੌਲੀ ਹੌਲੀ ਦੂਜਾ ਕੰਮ ਘਟਾਉਂਦੇ ਜਾਓ, ਇੱਧਰ ਵੱਧਦੇ ਜਾਓ ਹਨਾ। ਪੜ੍ਹਾਈ ਨਾਲ ਜ਼ਰੂਰ ਕਰੋ, ਤੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਘੁੰਮੋ, ਤਾਂ ਕਿ ਤੁਹਾਡਾ ਜਿਹੜਾ ਸਰਕਲ ਆ ਉਹ 50 ਕਿਲੋਮੀਟਰ ਹੀ ਨਾ ਰਹਿ ਜੇ, 500 ਵੀ ਨਾ ਰਹਿ ਜੇ। 5000 ਤਾਂ ਇੰਡੀਆ 'ਚ ਹੀ ਹੋ ਜਾਂਦਾ ਬੰਦੇ ਦਾ, 5000 ਕਿਲੋਮੀਟਰ ਲੰਬਾ ਤਾਂ ਇੰਡੀਆ ਹੀ ਆ ਜੀ। ਉਹ ਤੋਂ ਬਾਅਦ ਜੇ ਬਾਕੀ ਦੀ ਦੁਨੀਆ ਨਾਲ ਜੁੜ ਸਕਦੇ ਹੋ, ਲੀਗਲ ਵੀਜ਼ੇ ਲੈ ਕੇ ਜਾਓ, ਠੀਕ ਆ। ਹੁਣ ਅਮਰੀਕਾ, ਕੈਨੇਡਾ, ਜਰਮਨ ਸਭ ਦਾ ਹੱਕ ਆ ਜਾਣ ਦਾ ਬਈ, ਠੀਕ ਆ। ਤੇ ਜਾਇਜ਼ ਤਰੀਕੇ ਨਾਲ ਵੀਜ਼ਾ ਲੈ ਕੇ ਆਪਣਾ ਐਗਜ਼ੀਬਿਸ਼ਨਾਂ ਕਰੋ। ਤੇ ਇੰਡੀਆ ਘੁੰਮਣਾ ਇੰਨਾ ਸੌਖਾ ਨਾ, ਮੈਂ ਟ੍ਰੇਨ ਫੜਦਾ ਹੁੰਦਾ ਲੁਧਿਆਣਿਓਂ ਕੇਰਲਾ ਦੀ, 2.5 ਦਿਨ ਚੱਲਦੀ ਆ, ਦੁਪਹਿਰੇ 2-2:30 ਵਜੇ ਮੈਨੂੰ ਉਹ ਕੇਰਲਾ ਸਾਊਥ 'ਚ ਲਾ ਦਿੰਦੀ ਆ। 12 ਸਾਲ ਮੈਂ ਜਾਂਦਾ ਰਿਹਾ। ਮੈਂ ਸੋਚਿਆ ਯਾਰ 860 ਰੁਪਏ 'ਚ ਮੈਂ ਕੇਰਲਾ ਆ ਜਾਣਾ, ਸਲੀਪਰ ਤੇ ਪਿਆ ਕਿਤਾਬਾਂ ਪੜ੍ਹਦਾ, ਤੇ ਟ੍ਰੇਨ 'ਚ ਵਧੀਆ ਨੀਂਦ ਆਉਂਦੀ ਆ। ਤੇ ਸਾਰਾ ਇੰਡੀਆ ਮੈਂ ਇਦਾਂ ਹੀ ਦੇਖਿਆ ਜੀ, ਲਦਾਖ ਤੋਂ ਲੈ ਕੇ ਕੇਰਲਾ। ਇਹ ਵੀ ਵੱਡੀ ਗੱਲ ਜਿਹੜੀ ਤੁਸੀਂ ਕਹੀ ਵੀ ਸਿਕਿਉਰਿਟੀ ਜਿਹੜੀ ਉਹ ਨਾਲ ਜਿਹੜੀ ਇਸ ਚੀਜ਼ ਦੀ ਚਾਹੀਦੀ ਆ, ਵੀ ਭਾਈ ਵੀ ਰੋਟੀ ਪਾਣੀ ਵੀ ਜਿਹੜਾ ਨਾਲ ਚੱਲਦਾ ਰਹਿਣਾ ਚਾਹੀਦਾ। ਦੂਰ ਜਾ ਕੇ ਦੂਰ ਆਰਟਿਸਟਾਂ ਨੂੰ ਮਿਲੋ, ਉਹਨਾਂ ਦਾ ਕੰਮ ਦੇਖੋ, ਐਗਜ਼ੀਬਿਟ ਕਰੋ, ਤੇ ਤੁਹਾਡਾ ਦਿਮਾਗ ਖੁੱਲੂਗਾ ਹਨਾ। ਸਿਰਫ ਤੁਸੀਂ ਇੱਕ ਛੋਟੇ ਜਿਹੇ ਏਰੀਆ 'ਚ ਬੰਦ ਹੋ ਕੇ ਰਹਿ ਜਾਓ, ਕੋਈ ਸਕਸੈਸ ਨਹੀਂ ਮਿਲ ਰਹੀ, ਲੋਕ ਆਉਂਦੇ ਨਹੀਂ ਹੈ ਮੇਰੀ ਪੇਂਟਿੰਗ ਲੈਣ, ਐ ਨਹੀਂ ਚਮਤਕਾਰ ਹੋਣਾ ਹੈਗਾ। ਤੁਹਾਨੂੰ ਪਹਿਲਾਂ ਖਿੰਡਣਾ ਪੈਣਾ। ਜਦੋਂ ਤੁਸੀਂ ਕਾਮਯਾਬ ਹੋਗੇ ਫਿਰ ਲੁਕ ਜਾਓ ਤੂਤਾਂ ਵਾਲੇ ਖੂਹ ਤੇ, ਫਿਰ ਆਪੇ ਆ ਜਾਣਾ। ਤੁਹਾਡਾ ਫੇਵਰਿਟ ਪੇਂਟਰ ਕੌਣ ਆ? ਤੁਹਾਨੂੰ ਕਿਹੜਾ ਆਰਟਿਸਟ ਸਭ ਤੋਂ ਪਸੰਦ? ਦੇਖੋ ਅੰਗਰੇਜ਼ਾਂ ਦੀ ਤਾਂ ਕੋਈ ਗਿਣਤੀ ਮਿਣਤੀ ਹੋਣੀ, ਮੈਂ ਐਵੇਂ ਕਿਸੇ ਗੋਰਿਆਂ ਦੇ ਨਾਂ ਲਈ ਜਾਵਾਂ, ਛੱਡੋ। ਚਲੋ ਦੇਸੀਆਂ ਦੀ ਗੱਲ ਕਰਦੇ ਹਾਂ। ਪੰਜਾਬ 'ਚ ਸਰਦਾਰ ਕਿਰਪਾਲ ਸਿੰਘ ਜੀ ਵਰਗਾ ਕੰਮ ਨਾ ਕਿਸੇ ਨੇ ਸੋਚਿਆ, ਨਾ ਸੋਚ ਸਕਦਾ ਕੋਈ। ਉਹ ਲਿਓਨਾਰਡੋ ਡਾ ਵਿੰਚੀ ਸੀਗੇ, ਠੀਕ ਆ ਜੀ। ਆ ਸੋਹਣ ਸਿੰਘ ਜੀ ਨੇ ਬਰੀਕੀ, ਜਿਹੜੇ ਸੁਪਨੇ ਪੇਂਟ ਕਰਤੇ ਉਹਨਾਂ ਨੇ, ਉਹ ਬਰੀਕੀ, ਠੀਕ ਆ। ਚਲੋ ਜੇ ਹੁਣ ਕਹੀਏ ਇੰਡੀਆ 'ਚ ਇੱਕ ਬੰਦਾ ਕੰਮ ਕਰ ਰਿਹਾ, ਕਰਨਾਟਕਾ ਦਾ ਵਾ ਉਹ, ਵਾਸੂਦੇਵ ਕਾਮਤ। ਅੱਛਾ ਜੀ। ਉਹ ਕਿਆ ਉਹਨੇ ਪੁਰਾਣੀਆਂ ਸਾਖੀਆਂ ਨਾ ਪੇਂਟ ਕੀਤੀਆਂ ਮਹਾਭਾਰਤ ਰਾਮਾਇਣ ਦੀਆਂ। ਅੱਛਾ ਜੀ। ਓਏ ਹੋਏ ਹੋਏ ਹੋਏ। ਕੋਈ ਵੀ ਚੀਜ਼ ਨੂੰ ਨਾ ਉਹ ਗੁਰੂ ਸ਼ਿਸ਼ਿਆ ਨੂੰ ਜਿਵੇਂ ਬਣਾਉਣਾ, ਜਾਂ ਕੋਈ ਹਾਥੀ ਮਹਾਤਮਾ ਬੁੱਧ ਜਾ ਰਿਹਾ ਘਰੋਂ ਨਿਕਲ ਕੇ, ਜਿਹੜੇ ਕਲਰ ਉਹ ਤਰੀਕੇ ਨਾਲ ਜਿਹੜਾ ਡਿਫਾਈਨ ਕਰਦਾ ਨਾ ਵਾਸੂਦੇਵ ਕਾਮਤ, ਕਮਾਲ ਆ ਜੀ, ਕਮਾਲ।
ਮੈਨੂੰ ਉਹਦਾ ਕੰਮ ਇੰਡੀਆ 'ਚ ਸਭ ਤੋਂ ਵਧੀਆ ਲੱਗਦਾ। ਹਾਂ, ਹੁਣ ਤੁਹਾਡਾ ਆਪਣਾ ਆਉਣ ਵਾਲਾ ਕੋਈ ਪ੍ਰੋਜੈਕਟ ਜਿਹੜਾ ਹੈ ਵੀ ਮਨ ਦੇ ਵਿੱਚ ਆ ਵੀ ਮੈਂ ਆਹ ਚੀਜ਼ ਜਿਹੜੀ ਹੁਣ ਮੈਂ ਬਣਾਉਣੀ ਚਾਹੁੰਦਾ ਹਾਂ? ਇਦਾਂ ਦਿਮਾਗ 'ਚ ਪੇਂਟਿੰਗਾਂ ਤਾਂ ਕਈ ਘੁੰਮਦੀਆਂ ਰਹਿੰਦੀਆਂ ਨੇ ਵੀ ਐਂ ਬਣਾਈਏ ਉਹ ਬਣਾਈਏ। ਮੇਰੇ ਇੱਕ ਚੱਲ ਰਹੀ ਸੀ ਵੀ ਬਰਾਤ ਆ ਰਹੀ ਆ ਤੇ ਲਾੜਾ ਘੋੜੀ ਤੇ ਆ ਹਨਾ, ਨਾਲ ਲਾੜੇ ਦੀਆਂ ਭੈਣਾਂ ਖੜੀਆਂ ਛੋਲੇ ਖਵਾ ਰਹੀਆਂ ਘੋੜੀ ਨੂੰ, ਤੇ ਉਹ ਤੋਂ ਬਾਅਦ ਅੱਗੇ ਨਾ ਉਹਦੇ ਦੋਸਤ ਨੱਚ ਰਹੇ ਆ ਤੇ ਬਾਜਾ ਵੱਜ ਰਿਹਾ ਉਹੀ ਪੁਰਾਣਾ। ਉਹ ਜਿਹੜਾ ਸਾਰਾ ਸੀਨ ਹੈ ਨਾ, ਤੇ ਇਹ ਤੇ ਇੱਕ ਜਿਹੜਾ ਪੁਰਾਣੀ ਐਂਬੈਸਡਰ ਕਾਰ ਤੋਂ ਪੈਸੇ ਨਹੀਂ ਲੁਟਾਉਂਦੇ ਹੁੰਦੇ ਸੀ ਹਨਾ, ਥੈਲੀ ਚੋਂ ਅੱਗੇ ਜਵਾਕ ਲੁੱਟਦੇ ਹੁੰਦੇ ਸੀ, ਮੈਨੂੰ ਸੀ ਵੀ ਇੱਕ ਸੈਲੀਬ੍ਰੇਸ਼ਨ ਦਾ ਨਾ ਇੱਕ ਇਦਾਂ ਦਾ ਇੱਕ ਪੇਂਟਿੰਗ ਤਿਆਰ ਕਰਨੀ, ਮੈਂ ਕਰਨੀ ਆ ਇਹ ਅੱਗਿਓਂ। ਇਦਾਂ ਹੀ ਕਈ ਨੇ ਪ੍ਰੋਜੈਕਟ ਮੇਰੇ ਦਿਮਾਗ 'ਚ, ਸਾਰੇ ਹੁਣ ਦੱਸਣ ਲੱਗਾ ਬਹੁਤ ਟਾਈਮ ਲੱਗੂ, ਪਰ ਮੈਂ ਜ਼ਿਆਦਾ ਖੁਸ਼ੀ ਪੇਂਟ ਕਰਦਾ। ਖੁਸ਼ੀ, ਸੈਲੀਬ੍ਰੇਸ਼ਨ ਤੇ ਇੱਕ ਸਫਲ ਕਿਸਾਨ ਜਿਹੜਾ ਥੋੜੇ ਪੈਸੇ ਆਪਣੀ ਕਮਾਈ ਆਪ ਹਨਾ ਮੈਨੂਅਲ ਕੰਮਾਂ ਨਾਲ ਹੱਥ ਨਾਲ ਦਾਤੀ ਵੱਢ ਟੋਕਾ ਕਰਕੇ ਬਿਨਾਂ ਮਸ਼ੀਨਰੀ ਵਾਲਾ ਕਿਸਾਨ ਆ ਜਿਹੜਾ ਬਲਦਾਂ ਵਾਲਾ ਹਨਾ, ਉਹ ਪਸੰਦ ਆ। ਹਾਂ। ਸੋ ਸਰੋਤਿਓ, ਇਹ ਸੀ ਕਿ ਗੱਲਬਾਤ ਆਰਟਿਸਟ ਸੁਖਪ੍ਰੀਤ ਸਿੰਘ ਲੁਧਿਆਣੇ ਤੋਂ ਆਪਣੇ ਕੋਲ ਵਿਸ਼ੇਸ਼ ਤੌਰ ਦੇ ਉੱਤੇ ਇਹ ਪਹੁੰਚੇ ਸੀਗੇ। ਨਾਲੇ ਮੈਂ ਮਾੜਾ ਜਿਹਾ ਇਹ ਵੀ ਦੱਸ ਦਿਆਂ ਜੀ ਵੀ ਹੁਣ ਟੂਰ ਚੱਲੀ ਜਾਂਦਾ ਵਾ, ਮੈਂ ਹੌਲੀ ਹੌਲੀ ਸਾਊਥਰਨ ਕੈਲੀਫੋਰਨੀਆ ਵੱਲ ਨੂੰ ਹੋ ਜਾਣਾ। ਠੀਕ ਆ, ਬੇਕਰਸਫੀਲਡ, ਲਾਸ ਐਂਜਲਸ ਹੁੰਦੇ ਹੋਏ ਫਿਰ ਔਰੇਂਜ ਕਾਉਂਟੀ, ਸੈਨ ਡਿਆਗੋ, ਫਿਰ ਮੈਨੂੰ ਉਧਰ ਐਰੀਜ਼ੋਨਾ ਵਾਲੇ ਪਾਸੇ ਮੈਂ ਜਾਣਾ ਹੁੰਦਾ, ਉਧਰ ਫਿਰ ਇੱਕ ਦੋ ਪਾਸੇ ਥੋੜਾ ਜਿਹਾ ਹੋਰ ਅੰਦਰ ਨੂੰ ਕਲੋਰਾਡੋ, ਕਾਨਸਾਸ ਵੀ ਥੋੜਾ ਜਿਹਾ, ਮਤਲਬ ਹਜੇ ਮੇਰਾ ਕੋਈ ਪੱਕਾ ਹਿਸਾਬ ਕਿਤਾਬ ਨਹੀਂ, ਪਰ ਮੈਂ ਹਜੇ ਮਹੀਨਾ ਡੇਢ ਮਹੀਨਾ ਇੱਥੇ ਜਿਹੜੇ ਦੇਣੇ ਆ ਹਨਾ। ਬਿਲਕੁਲ, ਸੋ ਵਧੀਆ। ਸੋ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ, ਜੇ ਤੁਹਾਡੇ ਇਲਾਕੇ ਦੇ ਵਿੱਚ ਆਏ, ਇਹਨਾਂ ਦੀ ਐਗਜ਼ੀਬਿਸ਼ਨ ਵਗੈਰਾ ਲੱਗੀ ਹੈ ਜਾਂ ਵੈਸੇ ਤੁਹਾਨੂੰ ਮੌਕਾ ਮਿਲਣ ਦਾ ਜ਼ਰੂਰ ਮਿਲੋ। ਬਹੁਤ ਹੀ ਰੌਣਕੀ ਸੁਭਾਅ ਦੇ, ਬੜੇ ਨਿੱਘੇ ਸੁਭਾਅ ਦੇ ਇਹ ਮਾਲਕ ਨੇ। ਬਹੁਤ ਚੰਗਾ ਲੱਗਾ ਇਹਦੇ ਨਾਲ ਪਿਛਲੇ 1-2 ਵੀਕਾਂ ਤੋਂ ਗੱਲਾਂ ਬਾਤਾਂ ਕਰਕੇ। sukhart@gmail.com ਆ ਨਾ ਜਿਹੜੀ ਮੇਰੀ, ਉਹਦੇ ਤੇ ਮੈਂ ਆਨਸਰ ਦੇ ਦਿੰਨਾ। ਹੋਰ ਮੇਰੇ ਕੋਲ ਕੋਈ ਬਾਹਲੇ ਯੰਤਰ ਮੰਤਰ ਨਹੀਂ ਹੁੰਦੇ ਮੋਬਾਈਲ ਮੋਬੂਲ ਤੇ, ਜੇ ਫੋਨ ਨਹੀਂ ਰੱਖਦੇ ਉਹ ਐਵੇਂ ਜੇ ਕਹੀਏ ਹੈਲੋ ਹੈਲੋ ਹਾਂਜੀ ਭਾਜੀ ਹੋਰ ਸੁਣਾਓ ਕਿੱਦਾਂ, ਐਵੇਂ 2-2 ਘੰਟੇ ਮੇਰਾ ਦਿਮਾਗ ਚ ਟਹਿ ਜਾਣਾ। ਸਿੱਧੀ ਗੱਲ ਆ, ਸਿੰਪਲ ਰਿਟਨ ਮੈਸੇਜ ਆ ਜਾਂਦਾ ਬਹੁਤ ਆਪਣੇ ਲਈ ਨਹੀਂ, ਠੀਕ ਹੈ ਨਾ ਜੀ। ਬਹੁਤ ਜ਼ਰੂਰੀ ਹੋਵੇ ਮੈਨੂੰ ਵੀ ਕਿਤੋਂ ਨਾ ਕਿਤੋਂ ਫੋਨ ਕਰਨਾ ਪੈਂਦਾ, ਬਹੁਤ ਅਰਜੈਂਟ ਹੋ ਜੇ ਤਾਂ। ਅਦਰਵਾਈਜ਼ ਦੇਖੋ ਮੈਂ ਮਾਫੀ ਮੰਗਦਾ ਜੀ, ਮੈਂ ਤੁਹਾਡੇ ਨਾਲ ਫੋਨ ਤੇ ਗੱਲਾਂ ਨਹੀਂ ਕਰ ਸਕਦਾ, ਨਹੀਂ ਕੀਤੀਆਂ ਯਾਰ, ਮੈਨੂੰ ਮਾਫੀ ਹਨਾ। ਹਾਂ ਨਹੀਂ ਚਲੋ ਕੋਈ ਨਹੀਂ, ਪਰ ਈਮੇਲ ਤੁਸੀਂ ਕਰ ਲਿਆ ਕਰੋ ਉਹਨਾਂ ਨੂੰ, ਗੱਲਬਾਤ ਜਿਹੜੀ ਉਹ ਜਦੋਂ ਕਿਤੇ ਆਉਂਦੇ ਤੁਹਾਡੇ ਇਲਾਕੇ 'ਚ ਜ਼ਰੂਰ ਗੱਲਬਾਤ ਕਰੋ। ਸੋ ਬਹੁਤ ਬਹੁਤ ਸ਼ੁਕਰੀਆ ਸੁਖਪ੍ਰੀਤ ਸਿੰਘ ਜੀ, ਬਹੁਤ ਚੰਗਾ ਲੱਗਾ। ਰੇਡੀਓ ਦਾ ਤੇ ਰੇਡੀਓ ਦੇ ਅਨਾਉਂਸਰਾਂ ਦਾ, ਕੈਮਰਾਮੈਨ ਦਾ ਹਰਜੋਤ ਸਿੰਘ ਜੀ, ਹਾਂ ਉਹਨਾਂ ਦਾ, ਸਾਰਿਆਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਜੀ। ਤੁਹਾਡਾ ਵੈਨਿਊ ਬੜਾ ਵਧੀਆ, ਹੋਰ ਵੀ ਕਲਾਕਾਰ ਇੱਥੇ ਬੜਾ ਸੋਹਣਾ ਐਗਜ਼ੀਬਿਟ ਕਰ ਸਕਦੇ ਆ, ਬੜਾ ਡਿਸਪਲੇ ਸੋਹਣਾ ਲਾਇਆ ਤੁਸੀਂ, ਪਿੱਛੇ ਪਾਰਕ ਆ ਤੁਹਾਡੇ, ਇੱਧਰ ਪਾਰਕ ਕਿੰਨਾ ਸੋਹਣਾ, ਸੋ ਬੜੀ ਵਧੀਆ ਜਗ੍ਹਾ ਜੀ। ਸਿੱਖਾਂ ਕੋਲੇ ਵੈਨਿਊ ਦੀ ਹਮੇਸ਼ਾ ਘਾਟ ਰਹੀ ਆ, ਪਰ ਮੈਨੂੰ ਪਹਿਲੀ ਵਾਰ ਲੱਗਿਆ ਵੀ ਵੈਨਿਊ ਹੈ, ਬੜਾ ਵਧੀਆ ਹੈ। ਸੋ ਮੇਰੇ ਵੱਲੋਂ ਜੀ ਬਹੁਤ ਸ਼ੁਕਰੀਆ ਤੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਇਹ ਹੁਣ ਪ੍ਰੋਗਰਾਮ, ਇੱਕ ਖਾਸ ਮੁਲਾਕਾਤ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਹੁਣ ਅਗਲੀ ਮੁਲਾਕਾਤ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਦੇਖਦੇ ਰਹੋ ਪੰਜਾਬੀ ਰੇਡੀਓ USA।